ਆ ਵੇਖ ਲਓ ਭਾਈ ਨਵੇਂ ਖਰੀਦੇ ਅੱਜ ਦੇ ਦਿਨ ਅੱਜ ਨਵੇਂ ਇਹ ਤਾਂ ਹੋ ਸਕਦਾ ਵੀ ਸ਼ਾਮ ਤੱਕ ਚੱਲ ਜਾਣ ਸ਼ਾਮ ਤੱਕ ਚੱਲ ਜਾਣ ਪਰ ਵਾਰ-ਵਾਰ ਨਹੀਂ ਦਿੰਦੇ ਫੁੱਲ ਰਿਪੀਟ ਨਹੀਂ ਹੁੰਦੇ ਰਿਪੀਟ ਨਹੀਂ ਹੁੰਦੇ ਲਓ ਵੀ ਲਾਹੌਰ ਫਿਰਦੇ ਪਏ ਜੀ ਸਰ ਪਗੜ ਪਾ ਤੇ ਪੂਰਾ ਪੈਰਾਂ ਦੇ ਇਸ ਵਕਤ ਉੱਠ ਕੇ ਤੇ ਪਿਆਰ ਹੋ ਕੇ ਬੈਠਾ ਮੈਂ ਲੈ ਲੈ ਲਾਹੌਰ ਦੂਜੀ ਵਾਰ ਆਇਆ ਢਿੱਲੋਂ ਸਾਹਿਬ ਪਰ ਜਿਹੜਾ ਲਾਹੌਰ ਦਾ ਸਵਾਦ ਹੈ ਨਾ ਉਹ ਅੱਛਾ ਕੀ ਕਿਹਾ ਤੁਸੀਂ ਨਹੀਂ ਮੇਰੇ ਕਹਿਣ ਦਾ ਮਤਲਬ ਵੀ ਜਿਹੜਾ ਤੁਸੀਂ ਕੈਮਰਾ ਆਪਣੇ ਵੱਲ ਨੂੰ ਕਰਕੇ ਸਕਰੀਨ ਬਾਹਰ ਨੂੰ ਕਰਕੇ ਕਿਵੇਂ ਵੀਡੀਓ ਰਿਕਾਰਡ ਕਰ ਲੈਂਦੇ ਕੰਮ ਬੜਾ ਔਖਾ ਹੈ ਮੈਂ 2-3 ਵਾਰੀ ਟਰਾਈ ਕੀਤਾ ਤੇ ਜਦੋਂ ਮੈਂ ਵੀਡੀਓ ਵੇਖਿਆ ਤਾਂ ਮੇਰਾ ਇੱਕ ਸਾਈਡ ਦਾ ਕੰਨ ਹੀ ਵਿੱਚ ਆਈ ਗਿਆ ਮੂੰਹ ਦੱਸਿਆ ਨਹੀਂ ਅੱਛਾ ਲੱਗਿਆ ਵੈਲਕਮ ਬਹੁਤ ਤੇ ਇਧਰ ਭਾਈ ਸਾਹਿਬ ਆਪਣੀ ਦਵਾਈ ਭੁੱਲ ਆਏ ਇਹਨਾਂ ਦੀ ਫੀਲਿੰਗ ਹੋ ਰਹੀ ਆ ਤੇ ਜਦੋਂ ਲਾਈਨ ਕ੍ਰਾਸ ਕਰਨ ਲੱਗੇ ਉਸੇ ਵੇਲੇ ਮੈਨੂੰ ਯਾਦ ਆ ਗਿਆ ਮੇਰੀ ਦਵਾਈ ਉਧਰ ਰਹਿ ਗਈ ਆ ਕੇ ਸਰਦਾਰ ਉੱਤੇ ਉਹ ਸੀਟ ਤੋਂ ਅੱਛਾ ਵੇ ਭਾਈ ਸਾਹਿਬ ਕਾਫੀ ਤੇ ਦਿਓ ਹੈ ਆ ਮੈਂ ਜ਼ਰਾ ਜਾਣਾ ਸੀ ਗਾਂ ਯੂਰਪ ਨੂੰ ਗੱਡੀ ਲੈ ਕੇ ਹਾਂ ਤੇ ਚਾਹ ਸਾਜ ਤੁਹਾਡੇ ਮਾਮੇ ਲੱਭ ਗਏ ਹਾਂ ਲੱਭ ਗਏ ਸੱਚੀ ਗੱਲ ਸੱਚੀ ਓਏ ਹੋਏ ਯਾਰ ਕਰਨ ਦਾ ਹਾਂ ਤੇ ਹੁਣ ਰਾਤ ਦਾ ਕਿੱਸਾ ਹੋਏਗਾ ਉਹਨਾਂ ਦੇ ਨਾਲ ਅਮਰਿੰਦਰ ਬਾਜਵਾ ਅਮਰਿੰਦਰ ਸਿੰਘ ਬਾਜਵਾ ਦੇ ਤੁਸੀਂ ਤਾਰਾ ਆ ਵੀਰ ਜੋਗਰ ਪਾ ਕੇ ਚਾਹ ਬਣਾਈ ਦੌੜਦਾ ਹੋਇਆ ਬਣਾਉਂਦਾ ਅਸਲਾਮ ਵਾਲੇਕੁਮ ਸਾਰੀ ਦੋਸਤਾਂ ਨੂੰ ਮੈਂ ਨਾਸਰ ਢਿੱਲੋਂ ਤੇ ਤੁਸੀਂ ਜੁੜ ਗਏ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਅੱਜ ਦਾ ਨਵਾਂ ਦਿਨ ਤੇ ਨਵਾਂ ਵਲੌਗ ਲੈ ਕੇ ਤੁਹਾਡੇ ਰੂਬਰੂ ਆ ਸਾਡੇ ਕੋਈ ਦੋਸਤ ਮਹਿਮਾਨ ਸਾਡੇ ਵੀਰ ਆ ਰਹੇ ਨੇ ਆਸਟ੍ਰੇਲੀਆ ਤੋਂ ਲੇਕਿਨ ਹੁਣ ਵਾਇਆ ਇੰਡੀਆ ਆ ਰਹੇ ਨੇ ਤੇ ਇੱਕ ਭਰਾ ਅਸੀਂ ਕੱਲ ਦਾ ਨਾਲ ਲਿਆ ਕੇ ਬਿਠਾਇਆ ਆਉਣਾ ਇਹਨਾਂ ਇਕੱਠੇ ਲੇਕਿਨ ਮੈਂ ਤਰਲਾ ਕਰਕੇ ਪਹਿਲਾਂ ਸੱਦ ਲਿਆ ਪਹਿਲਾਂ ਆ ਜਾ ਇੱਕ ਦਿਨ ਆਪਾਂ ਵੱਧ ਗੁਜ਼ਾਰਦੇ ਕਿਉਂਕਿ ਮੈਂ ਅੱਗੋਂ ਫਿਰ ਵਿਆਹ ਜਾਣਾ ਮੈਂ ਕਿਹਾ ਵੀ ਵੱਧ ਤੋਂ ਵੱਧ ਟਾਈਮ ਆਪਾਂ ਗੁਜ਼ਾਰ ਲਈਏ ਤੇ ਪ੍ਰਭਜੋਤ ਭਾਈ ਤੇ ਹੋਰ ਦੋਸਤ 4-5 ਸਾਡੇ ਆ ਰਹੇ ਨੇ ਅੱਜ ਆਸਟ੍ਰੇਲੀਆ ਵਾਲੇ ਤੇ ਉਹਨਾਂ ਨੂੰ ਪਿਕ ਕਰਨ ਵਾਸਤੇ ਜਾਣਾ ਆਪਾਂ ਬਾਰਡਰ ਤੇ ਫਿਰ 2-4 ਦਿਨ ਆਪਾਂ ਘੁੰਮਣਾ ਫਿਰਨਾ ਇਹਨਾਂ ਦੇ ਨਾਲ ਲਾਹੌਰ ਦੀਆਂ ਗੇੜੀਆਂ ਦੇਣੀਆਂ ਆਸੇ-ਪਾਸੇ ਜਾਣਾ ਗੱਲਾਂ ਬਾਤਾਂ ਮਾਰਨੀਆਂ ਤੇ ਇਹਨਾਂ ਦੀਆਂ ਗੱਲਾਂ ਵੀ ਤੁਸੀਂ ਸੁਣੀਆਂ ਹੋਣੀਆਂ ਇਹਨਾਂ ਨੂੰ ਚੈਨਲ ਤੇ ਸੁਣਿਆ ਹੋਣਾ ਆਈਵਰ ਟੀਵੀ ਤੇ ਮਿੰਟੂ ਦੇ ਨਾਲ ਜਾਂ ਉਦਾਂ ਵੀ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਅਸੀਂ ਹੁਣ ਇੱਕ ਵਾਰੀ ਲਾਹੌਰ ਜਾ ਕੇ ਨਾ ਗੁਲਬਰਗ ਤੋਂ ਜਿਨ੍ਹਾਂ ਦਾ ਆਪਾਂ ਠੇਕਾ ਕੀਤਾ ਉਹਨਾਂ ਕੋ ਫੁੱਲ ਲੈ ਲਈਏ ਤੇ ਫਿਰ ਅੱਗੇ ਚੱਲਦੇ ਨੇ ਫੁੱਲਾਂ ਵਾਲਾ ਵਿਖਾਓ ਨਾ ਬੰਦਾ ਕਿਹੜਾ ਆ ਗਿਆ ਜੀ ਲਓ ਜੀ ਫੁੱਲਾਂ ਦੇ ਠੇਕੇ ਵਾਲਾ ਆ ਗਿਆ ਬੰਦਾ ਆਪਣਾ ਇਹ ਨਾਲੇ ਗੱਲ ਝੂਠੀ ਹੋ ਗਈ ਜਿਹੜੇ ਕਹਿੰਦੇ ਵੀ ਨਾਸਰ ਨੇ ਉਹ ਫੁੱਲ ਰੱਖੇ ਸਾਰੇ ਵਾਰ-ਵਾਰ ਦਿੰਦਾ ਮੇਰੇ ਸਾਹਮਣੇ ਇਹ ਨਵੇਂ ਫੁੱਲ ਖਰੀਦੇ ਨੇ ਆ ਵੇਖ ਲਓ ਭਾਈ ਨਵੇਂ ਖਰੀਦੇ ਅੱਜ ਦੇ ਦਿਨ ਅੱਜ ਨਵੇਂ ਇਹ ਤਾਂ ਹੋ ਸਕਦਾ ਵੀ ਸ਼ਾਮ ਤੱਕ ਚੱਲ ਜਾਣ ਸ਼ਾਮ ਤੱਕ ਚੱਲ ਜਾਣ ਪਰ ਵਾਰ-ਵਾਰ ਨਹੀਂ ਦਿੰਦੇ ਫੁੱਲ ਰਿਪੀਟ ਨਹੀਂ ਹੁੰਦੇ ਰਿਪੀਟ ਨਹੀਂ ਹੁੰਦੇ ਇਹ ਗੁਲਬਰਗ ਤੋਂ ਲਈਦੇ ਆ ਵੈਸੇ ਨਾ ਵਧੀਆ ਬਣਾ ਦਿੰਦੇ ਮਤਲਬ ਵੀ ਉਹ ਸਟਾਈਲ ਫਰੈਸ਼ ਹੁੰਦੇ ਆ ਫੇਸ ਤੋਂ ਇੱਥੋਂ ਆ ਕੇ ਲੈ ਲਈਦੇ ਸਹੀ ਹੋਰ ਸਾਥ ਕੀ ਹਾਲ ਚਾਲ ਹੈ ਹਾਂਜੀ ਕੀ ਹਾਲ ਚਾਲ ਹੈ ਹੁਣ ਘੱਟ ਕਰਨੇ ਹੋਰ ਪੈਸੇ ਕਿ ਨਹੀਂ ਸਾਡੇ ਨਾਲ ਮੁਹੱਬਤ ਕੀਤੀ ਹੋਈ ਹੈ ਤੁਹਾਨੂੰ ਹਾਂ ਸਾਡੇ ਨਾਲ ਫੁੱਲ ਮੁਹੱਬਤ ਹੈਗੀ ਨਹੀਂ ਹੋਰ ਕਰੋ ਯਾਰ ਜਿਆਦਾ ਕਰੋ ਥੋੜੀ ਜਿਹੀ ਆਜ਼ਾਦੀ ਪਹਿਲੇ ਕੀਤੀ ਹੋਈ ਹੈ ਆਜਾ ਚਲੋ ਠੀਕ ਹੈ ਇਹ ਮੁੰਡਾ ਆਂਦਾ ਮੇਰੇ ਨਾਲ ਵੀਡੀਓ ਬਣਾਓ ਕਾਹਦੇ ਤੇ ਨਾਲ ਵੀਡੀਓ ਬਣਾਈ ਹੋਈ ਤੁਸੀਂ ਆਪਣੇ ਵੀਰੇ ਨੇ ਆਪਣੇ ਭਰਾ ਹੈਗੇ ਨੇ ਤੁਸੀਂ ਅੱਛਾ ਜੀ ਹਾਂ ਇਹ ਮੁੱਛ ਤੇਰੀ ਪਛਾਣ ਹੋਇਆ ਲੈ ਆਪਾਂ ਹੁਣੇ ਸੈੱਟ ਕਰ ਲੈਨੇ ਆ ਕਿਹੜੀ ਗੱਲ ਹੈ ਪੰਜਾਬੀ ਸਹੀ ਬੋਲਣਾ ਤੂੰ ਯੂਪੀ ਵਾਲੀ ਪੰਜਾਬੀ ਬੋਲਣ ਦੇ ਆ ਅੱਛਾ ਜੀ ਆਪਣੇ ਚਲੋ ਠੀਕ ਹੈ ਬਹੁਤ ਸ਼ੁਕਰੀਆ ਮਿਹਰਬਾਨੀ ਜਾ ਕੇ ਲੈ ਬਹੁਤ ਸ਼ੁਕਰੀਆ ਉਹ ਕੁੱਟਿਆ ਹੈ ਕਰੀਬ ਬਾਬਾ ਜੀ ਹੋ ਗਿਆ 2-3 ਸਾਲ ਹੋ ਗਏ ਪਿੰਡਾਂ ਵਿਖਾਉਂਦੇ ਮੈਨੂੰ ਬੜਾ ਫੈਂਕਿਆ ਲਓ ਵੀ ਲਾਹੌਰ ਫਿਰਦੇ ਪਏ ਜੀ ਸਰ ਪਗੜ ਪਾ ਤੇ ਪੂਰਾ ਪੈਰਾਂ ਦੇ ਇਸ ਵਕਤ ਉੱਠ ਕੇ ਤੇ ਪਿਆਰ ਹੋ ਕੇ ਬੈਠਾ ਮੈਂ ਲੈ ਲੈ ਲਾਹੌਰ ਦੂਜੀ ਵਾਰ ਆਇਆ ਢਿੱਲੋਂ ਸਾਹਿਬ ਪਰ ਜਿਹੜਾ ਲਾਹੌਰ ਦਾ ਸਵਾਦ ਹੈ ਨਾ ਉਹ ਬੰਦਾ ਜਿਹੜਾ ਘੁੰਮ ਰਿਹਾ ਜਿਹੜਾ ਫੀਲ ਕਰ ਰਿਹਾ ਉਹੀ ਹੁੰਦਾ ਮੈਨੂੰ ਤਾਂ ਕਹਿਣ 'ਚ ਬੜਾ ਮਾਣ ਮਹਿਸੂਸ ਹੁੰਦਾ ਮੈਂ ਲਾਹੌਰ ਫਿਰਦਾ ਇਸੇ ਕਰਕੇ ਗਿੱਲ ਰੋਂਦੇ ਨੇ ਆਪਣੀ ਕਿਤਾਬ ਦਾ ਨਾਮ ਲਿਖਿਆ ਸੀ ਕਿ ਮੈਂ ਲਾਹੌਰ ਤੋਂ ਬੋਲਦਾ ਉਹ ਸ਼ਬਦ ਹੀ ਬੜੇ ਦਮਦਾਰ ਬਣ ਜਾਂਦੇ ਜਦੋਂ ਤੁਸੀਂ ਲਾਹੌਰ ਦਾ ਨਾਮ ਲੈਂਦੇ ਹੋ ਔਰ ਜਿਨ੍ਹਾਂ ਨਹੀਂ ਵੇਖਿਆ ਮੈਂ ਕੱਲ ਪੋਸਟ ਪਾਈ ਸੀ ਵੀ ਵੇ ਟੂ ਲਾਹੌਰ ਤੇ ਉਹ ਥੱਲੇ ਕਈ ਦੋਸਤ ਨਾਰਵੇ ਤੋਂ ਕਹਿੰਦੇ ਵੀ ਜੇ ਪ੍ਰਮਾਤਮਾ ਨੇ ਕਿਤੇ ਚਾਹਿਆ ਤੇ ਅਸੀਂ ਵੀ ਦਰਸ਼ਨ ਕਰਾਂਗੇ ਲੋਕਾਂ ਦੇ ਵਿੱਚ ਇੱਕ ਕਿਉਰਿਓਸਿਟੀ ਹੈ ਲਾਹੌਰ ਨੂੰ ਵੇਖਣ ਦੀ ਔਰ ਮੁਹੱਬਤ ਆ ਤੇ ਬਸ ਹੁਣ ਭਾਈ ਹੁਣ ਆ ਜਾਣਾ ਤੁਸੀਂ ਵੇਖਿਓ ਸੀ ਉਹਨਾਂ ਦਾ ਜਲਾਓ ਵੇਖਿਓ ਜਦੋਂ ਤੁਸੀਂ ਉਤਰੇ ਨਹੀਂ ਵਧੀਆ ਤੇ ਪਰ ਵੱਡਾ ਕੰਮ ਹੈ ਚਲੋ ਜਾਂਦੇ ਵੇ ਆਪਾਂ ਜੀ ਬਾਰਡਰ ਵਾਲੇ ਪਾਸੇ ਨੂੰ ਤੇ ਆ ਮੀਂਹ ਪੈ ਗਿਆ ਨਾ ਜਿੱਦਣ ਆ ਧੂੜ ਧਾੜ ਉੱਠ ਗਈ ਨਾ ਤੇ ਲਾਹੌਰ ਆਂਦੇ ਆ ਵੀ ਬਹੁਤ ਬੂਟੇ ਇੱਥੇ ਬਹੁਤ ਹੈ ਜੀ ਐ ਸੋਹਣਾ ਲੱਗਦਾ ਫਿਰ
ਨਿਖਰਿਆ ਹੁਣ ਤੇ ਥੋੜਾ ਜਿਹਾ ਧੁੰਦਲਾ ਆ ਪਿਆ ਥੋੜਾ ਜਿਹਾ ਧੁੰਦਲਾ ਹੋਇਆ ਵੀ ਮੀਂਹ ਨਹੀਂ ਪਿਆ ਬੜੀ ਦੇਰ ਹੋ ਗਈ ਘਟਾ ਚੜਿਆ ਹੋਇਆ ਹੈ ਨਾ। ਅੱਛਾ ਕੀ ਕਿਹਾ ਤੁਸੀਂ? ਨਹੀਂ ਮੇਰੇ ਕਹਿਣ ਦਾ ਮਤਲਬ ਹੈ ਵੀ ਜਿਹੜਾ ਤੁਸੀਂ ਕੈਮਰਾ ਆਪਣੇ ਵੱਲ ਨੂੰ ਕਰਕੇ ਸਕਰੀਨ ਬਾਹਰ ਨੂੰ ਕਰਕੇ ਕਿਵੇਂ ਵੀਡੀਓ ਰਿਕਾਰਡ ਕਰ ਲੈਂਦੇ, ਕੰਮ ਬੜਾ ਔਖਾ ਹੈ। ਮੈਂ 2-3 ਵਾਰੀ ਟਰਾਈ ਕੀਤਾ ਤੇ ਜਦੋਂ ਮੈਂ ਵੀਡੀਓ ਵੇਖਿਆ ਤਾਂ ਮੇਰਾ ਇੱਕ ਸਾਈਡ ਦਾ ਕੰਨ ਹੀ ਵਿੱਚ ਆਈ ਗਿਆ, ਮੂੰਹ ਦੱਸਿਆ ਨਹੀਂ ਤੇ ਮੈਂ ਨਾ ਤੁਹਾਡਾ ਨਿਸ਼ਾਨਾ ਬੜਾ ਪੱਕਾ ਜਾਂਦਾ ਲੱਗ ਰੋਜ਼ ਦਾ ਕੰਮ ਹੈ, ਪ੍ਰੈਕਟਿਸ ਹੀ ਹੈ। ਆ ਵੇਖਿਓ ਆ ਤੁਹਾਡੀ ਬਣਾਉਣ ਡਿਆ। ਹਾਂ ਆ ਹੁਣ ਸਾਡੀ ਦੋਵਾਂ ਦੀ ਆ ਗਈ। ਬਿਲਕੁਲ ਇਹ ਵੇਖਿਓ ਵਿੱਚ ਪੂਰੀ ਵੀਡੀਓ ਆਊਗੀ। ਹੁਣ ਤਜਰਬਾ ਹੋ ਗਿਆ ਨਾ। ਵੱਡਾ ਤਜਰਬਾ ਹੋ ਗਿਆ ਤੁਹਾਡਾ। ਆ ਤੁਹਾਡੇ ਤੇ ਆ ਗਿਆ। ਲੈ ਬੈ ਲਓ ਵੀ ਬੰਦੇ ਆਪਣੇ ਗਏ ਪਹੁੰਚ। ਵੈਲਕਮ ਜੀ, ਵੈਲਕਮ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਠੀਕ ਠਾਕ ਹੋ ਭਾਈ? ਕੀ ਹਾਲ ਚਾਲ? ਠੀਕ ਹੋ? ਬਹੁਤ ਬਹੁਤ ਵਧੀਆ ਜੀ। ਵੈਲਕਮ ਜੀ, ਵੈਲਕਮ ਜੀ। ਕੀ ਹਾਲ ਚਾਲ? ਠੀਕ ਠਾਕ ਹੋ? ਹੋਰ ਠੀਕ ਠਾਕ ਪਹੁੰਚ ਗਏ? ਬਹੁਤ ਜਿੰਦਾਬਾਦ ਸਰ। ਮਜ਼ਾ ਆ ਗਿਆ। ਹਾਂਜੀ ਕੀ ਹਾਲ ਹੈ ਜੀ? ਆਲਾ ਜੀ ਬਹੁਤ ਅੱਛਾ ਲੱਗਾ। ਲਓ ਵੀ ਪ੍ਰਾਹੁਣੇ ਸਾਡੇ ਗਏ ਆ ਪਹੁੰਚ, ਸਮਾਨ ਸੁਣ ਗਿਆ ਤੇ ਹੁਣ ਆ ਗਈ ਵਾਰੀ ਫੁੱਲ ਦੇਣ ਦੀ। ਤੇ ਮਠਿਆਈ ਵੀ ਵਾਵਾ ਆਈ ਬਾਈ। ਇਹ ਕਿਹਦੀ ਮਠਿਆਈ ਹੈ ਪੁੱਛਦੇ ਆ ਸਰ। ਸਮਾਨ ਆ ਗਿਆ ਤੇ ਪ੍ਰਾਹੁਣੇ ਵੀ ਆ ਗਏ। ਹੁਣ ਸ਼ੀਸ਼ੇ ਲੈਣ ਦਾ ਕਰ ਲਈਏ ਵੀਡੀਓ 'ਚ ਇਹਨਾਂ ਦਾ ਵੈਲਕਮ। ਤੇ ਹਾਂਜੀ ਫੁੱਲ ਸਰ ਤੁਹਾਡੇ ਪਿੰਡ ਦਾ ਆ ਗਏ। ਵੈਲਕਮ ਜੀ, ਵੈਲਕਮ ਸਾਰਿਆਂ ਨੂੰ। ਥੈਂਕ ਯੂ ਜੀ ਇੰਦਰ ਜੀ, ਵੈਲਕਮ ਜੀ। ਥੈਂਕ ਯੂ ਥੈਂਕ ਯੂ। ਆਹ ਕੀ ਬਾਤ ਹੈ। ਇਧਰੋਂ ਕਰਕੇ ਫੋਟੋ ਖਿੱਚ ਯਾਰ ਸਾਡੀ ਰੇ ਇਧਰੋਂ ਲਾਈਟ ਤੇ ਪੂਰੀ ਆਵੇ ਹੈ। ਭਾਈ ਸਾਹਿਬ ਭਾਈ ਕੌੜਾ ਬੜਾ ਭਾਈ ਗੁੱਸੇ ਨਾਲ ਆਜੋ, ਉਹਨੂੰ ਵੀ ਦੇ ਲਈਏ। ਉਹ ਨਹੀਂ ਮੈਂ ਗੁੱਸੇ ਹੋਣੇ ਵਾਲਾ ਨਹੀਂ। ਵੈਲਕਮ ਤੁਹਾਨੂੰ, ਥੈਂਕ ਯੂ। ਗੁੱਸਾ ਨਹੀਂ ਕਰਨਾ, ਜੋ ਮਰਜ਼ੀ ਕਹਿੰਦੇ ਰਹਿਣ, ਗੁੱਸਾ ਨਹੀਂ ਕਰਦਾ। ਇੱਕ ਨਾ ਹੁਣ ਸਾਰੇ ਜਣੇ ਲਾਈਨ 'ਚ ਖੜੋ, ਇੱਕ ਫੋਟੋ ਖਿਚਾਓਗੇ ਸਾਰੇ ਜਣੇ। ਇੱਕ ਆ ਜਾਓ ਥੱਲੇ ਖਿੱਚ ਲਿਆ ਆ ਫੋਟੋ ਖਿੱਚ। ਇੱਕ ਖਿੱਚ ਫੋਟੋ। ਸੰਧੂ ਸਾਹਿਬ ਦਾ ਰਹਿ ਗਿਆ ਕਿਉਂਕਿ ਕੱਲ ਦੇ ਆ ਗਏ। ਫੋਟੋ ਬਣਾਈ ਸਿੱਧਾ ਕਰ ਮੋਬਾਈਲ ਇਸ ਤਰ੍ਹਾਂ। ਮੈਂ ਕੱਟ ਫੋਟੋ। ਇਹ ਹੁਣ ਇਹਨੂੰ ਜਦੋਂ ਇਧਰੋਂ ਆਓਗੇ ਤਾਂ ਬਹੁਤ ਲਓ ਬਾਈ ਉਧਰ ਨੂੰ ਜੀ। ਪ੍ਰਭਜੋਤ ਭਾਈ ਪਹਿਲਾਂ ਕਿੱਥੇ ਜਾਣਾ ਆਪਾਂ ਭਲਾ? ਆਪਾਂ ਜਾਣਾ ਜੀ ਤੁਸੀਂ ਤੁਹਾਡੇ ਜਿਵੇਂ ਕਹੇ ਨਨਕਾਣਾ ਸਾਹਿਬ ਜਾਵਾਂਗੇ ਹਾਂ ਤੇ ਬਾਕੀ ਤੁਹਾਡੇ ਕਹਿੰਦੇ ਵੀ ਸਾਰਾ ਖੇਤ ਹਵਾਲੇ ਤੇਰੇ ਅਸਾਂ ਤੈਨੂੰ ਕਦਮ ਮੋੜਾ ਜਿੱਥੇ ਮਰਜ਼ੀ ਲੈ ਚੱਲੋ। ਅੱਛਾ ਚਲੋ ਪਹਿਲਾਂ ਨਨਕਾਣਾ ਸਾਹਿਬ ਚੱਲਦੇ ਆ ਹਾਂ ਹਾਂ ਤੇ ਬਾਕੀ ਗੱਲਾਂ ਬਾਤਾਂ ਫਿਰ ਰਾਹ ਚ ਮਾਰਦੇ ਆ। ਕਰਾਂਗੇ ਜੀ। ਹਾਂ ਆਪਾਂ ਨਾ ਮਤਲਬ ਡਿਵਾਈਡ ਕਰ ਲੈਂਦੇ ਆ, 2 ਬੰਦੇ ਉਹ ਗੱਡੀ 'ਚ ਹੋ ਜਾਂਦੇ ਤੇ 2 ਇਸ 'ਚ ਹੋ ਜਾਂਦੇ। ਵੰਡ ਵੰਡ ਕੇ ਚੱਲਦੇ ਵੰਡ ਕੇ ਹਾਂ ਚਲੋ ਕੋਈ ਗੱਲ ਨਹੀਂ। ਜਿਵੇਂ ਕੁਝ ਨਾ। ਹਾਂ ਬਿਲਕੁਲ। ਮਹਿੰਦਰ ਜੀ ਫੇਰ ਇੱਕ ਵਾਰੀ ਵੈਲਕਮ ਤੁਹਾਨੂੰ। ਬਹੁਤ ਸਾਰਾ ਪਿਆਰ ਮੁਹੱਬਤ ਤੇ ਕੋਸ਼ਿਸ਼ ਇਹੀ ਕਰੀਦਾ ਵਾ ਤੁਹਾਡੇ ਵਰਗੇ ਦੋਸਤ ਜਿੰਨੇ ਵੀ ਆਉਂਦੇ ਆ। ਜੀ ਤੁਹਾਡਾ ਤੁਸੀਂ ਇੰਨਾ ਪਿਆਰ ਮੁਹੱਬਤ ਦਿੱਤਾ। ਜਦੋਂ ਅਸੀਂ ਲਾਈਨ ਕ੍ਰਾਸ ਕਰ ਰਹੇ ਸੀ ਤੇ ਸਾਹਮਣੇ ਦੇ ਰੇਂਜਰ ਨੇ ਕਿਹਾ ਜੀ ਕਿ ਨਾਸਿਰ ਸਾਹਿਬ ਸੁਬਾਹ ਦੇ ਤੁਹਾਡੇ ਇੰਤਜ਼ਾਰ ਕਰ ਰਹੇ ਆ। ਮਨ ਬਹੁਤ ਖੁਸ਼ ਹੋਇਆ ਉਸੇ ਵੇਲੇ, ਅੱਛਾ ਲੱਗਿਆ। ਵੈਲਕਮ ਬਹੁਤ ਅੱਛਾ। ਤੇ ਇੱਧਰ ਭਾਈ ਸਾਹਿਬ ਆਪਣੀ ਦਵਾਈ ਭੁੱਲ ਆਏ ਆ। ਤੇ ਇਹਨਾਂ ਦੀ ਫੀਲਿੰਗ ਹੋ ਰਿਹਾ ਤੇ ਜਦੋਂ ਲਾਈਨ ਕ੍ਰਾਸ ਕਰਨ ਲੱਗੇ ਤੇ ਉਸੇ ਵੇਲੇ ਮੈਨੂੰ ਯਾਦ ਆ ਗਿਆ ਮੇਰੀ ਦਵਾਈ ਉਧਰ ਰਹਿ ਗਈ। ਇਹਨਾਂ ਨੂੰ ਹੁਣ ਅਸੀਂ ਪਾਕਿਸਤਾਨ ਦੀ ਦਵਾਈ ਖਵਾਵਾਂਗੇ ਤੇ ਉਹ ਜ਼ਿਆਦਾ ਤੰਦਰੁਸਤ ਹੋ ਗਏ। ਇਹ ਨਹੀਂ ਪਤਾ ਕਿਹੜੀ ਦਵਾਈ ਕਹਿੰਦੇ ਆ। ਨਾਲੇ ਸਾਰਿਆਂ ਨੇ ਕੀਮਤੀ ਬੰਦੇ ਵੀ ਹੈ ਕੋ ਪੈਸੇ ਇਹਨਾਂ ਕੋ। ਜਿਹੜਾ ਖਜ਼ਾਨਾ ਮੰਤਰੀ ਹੈ। ਨਹੀਂ ਮੈਂ ਭਾਈ ਨਾਲ ਯਾਰੀ ਪਾਉਣਾ ਫਿਰ। ਚਲੋ ਆਓ ਜੀ ਚਲੀਏ। ਕਿਵੇਂ ਲੱਗ ਰਿਹਾ ਜੀ ਤੁਹਾਨੂੰ? ਮੈਂ ਕਿਹਾ ਜੀ ਕਿਆ ਕਿਸੇ ਦੇ ਮੁਹੱਬਤਾਂ ਦਾ ਸਮੁੰਦਰ ਲੱਗਦਾ ਹੈ। ਇੰਝ ਲੱਗਦਾ ਹੈ ਕਿ ਬਸ ਗੱਲ ਬੱਕਰੀਆਂ ਪਾਉਣ ਲਈ ਸਾਰਾ ਪਾਕਿਸਤਾਨ ਤਿਆਰ ਬੈਠਾ ਹੈ। ਦਿਲ ਤੋਂ ਖੁਸ਼ੀ ਹੋ ਰਹੀ ਹੈ। ਸੈਲਫੀਆਂ ਬਣਨੀਆਂ ਤੁਹਾਡੇ ਨਾਲ। ਜਿੰਨਾ ਸ਼ਾਨਦਾਰ ਸਾਡਾ ਮੈਚ ਖੈਰ ਮਖਦਮ ਹੋਇਆ ਹੈ। ਕਿਆ ਬਾਤ ਹੋ ਰਹੀ ਹੈ। ਕਾਫੀ ਆਪ ਪੀ ਜਾਂਦੇ ਹੋ ਸਰ। ਨਹੀਂ ਮੈਂ ਤਾਂ ਸਾਨੂੰ ਪੁੱਛ ਰਹੇ ਹੋ ਕਿਆ? ਮੈਂ ਤੁਹਾਨੂੰ ਪੁੱਛਿਆ ਸੀ ਪੀਣੀ ਕਾਫੀ। ਤੁਸੀਂ ਮੈਂ ਹੋਰ ਲੈਣਾ ਹੋਰ ਲੈਂਦੇ ਸਰ ਹੋਰ ਲੈਂਦੇ ਤੁਹਾਡੇ ਲਈ। ਇਹ ਦਰਅਸਲ ਇਹ ਕਹਿੰਦੇ ਨੇ ਜੀ, ਨਹੀਂ ਨਵਾਂ ਮੈਂ ਨਾ ਜੀ ਇਹ ਕਹਿੰਦੇ ਨੇ ਜੀ ਸਾਨੂੰ 2-3 ਵਾਰੀ ਜ਼ੋਰ ਪਾਓ ਅਸੀਂ ਫੇਰ ਕਹਾਂਗੇ ਹਾਂ ਪੀਣੀ। ਇੱਕ ਵਾਰ ਕਹਿ ਤਾਂ ਨਹੀਂ ਪੀਂਦੇ। ਅਸੀਂ ਜ਼ੋਰ ਵਾਲਾ ਕੰਮ ਨਹੀਂ ਕਰਦੇ। ਆ ਚਾਚਾ ਜੀ ਨੇ ਭਾਵਲ ਨਗਰ ਤੋਂ ਕਿਆ ਬਾਤ ਹੈ। ਆਂਦੇ ਵੀ ਮੈਨੂੰ ਆਂਦੇ ਵੀ ਤੁਸੀਂ ਸਾਡੇ ਕੋਲ ਕੁਛ ਨਾ ਕੁਛ ਸ਼ੈਲ ਹੋ। ਅਸੀਂ ਮੈਂ ਪਾਣੀ ਲੈ ਲਿਆ ਭਾਈ ਅਸੀਂ ਹੁਣ। ਬਹੁਤ ਚੰਗਾ ਲੱਗਾ। ਬਹੁਤ ਚੰਗਾ ਲੱਗਾ। ਅਸੀਂ ਪਿਛੋਕੜ ਤੋਂ ਪੰਜਾਬ ਤੋਂ। ਮੇਰਾ ਅਸਲੀ ਜਿਹੜਾ ਪਿਛੋਕੜ ਹੈ ਉਹ ਜਹਾਂਗੀਰ ਪਿੰਡ ਹੈਗਾ ਜੀ, ਲਾਲਪੁਰ ਦੇ ਵਿੱਚ। ਔਰ ਜੇ ਪੁਰਾਣੇ ਨੇ ਸ਼ਾਇਦ ਅਸੀਂ ਪਿੰਡ ਵੀ ਜਾ ਕੇ ਆਵਾਂਗੇ। ਪ੍ਰੋਗਰਾਮ ਬਣਿਆ ਹੋਇਆ ਤੇ ਬਹੁਤ ਅੱਛਾ ਲੱਗਦਾ। ਲੋਕ ਸਾਡੇ ਇੱਥੇ ਸੀਗੇ, ਫਾਦਰ ਸਾਡੇ ਇੱਥੋਂ ਮੂਵ ਹੋਏ ਆ ਤੇ
ਹੁਣ ਅਸੀਂ ਪੰਜਾਬ ਦੇ ਵਿੱਚ ਸੈਟਲ ਹੋਏ ਹਾਂ ਤੋਂ, ਲੇਕਿਨ ਅੱਜ ਕੱਲ੍ਹ ਅਸੀਂ ਆਸਟ੍ਰੇਲੀਆ ਸਿਡਨੀ ਦੇ ਵਿੱਚ ਮੈਂ ਯੂਨੀਵਰਸਿਟੀ ਦੇ ਵਿੱਚ ਜੋਬ ਕਰਦਾ ਸੀ ਪ੍ਰੋਫੈਸਰ ਸੀ ਉੱਥੋਂ ਸਿਡਨੀ ਜਾ ਕੇ ਉੱਥੇ ਅੱਜ ਕੱਲ੍ਹ ਸੇਵਾ ਦਾ ਮੌਕਾ ਮਿਲਿਆ ਮੈਂ ਲੋਕਲ ਕੌਂਸਲ ਵਿੱਚ ਕਾਉਂਸਲਰ ਦੀ ਹਾਂ ਬਾਕੀ ਸੱਜਣ ਸਾਰੇ ਇਕੱਠੇ ਹੋਏ ਆ ਤੁਸੀਂ ਕਿੱਥੇ ਤੋਂ ਛੋਟੇ ਭਾਈ? मुल्तान ਮੁਲਤਾਨ मुल्तान जा रहे हो ਇੱਥੇ ਵੇਖ ਕੇ ਰੋਕੇ ਜੇ हाँ जी ब्लॉगर है ना हाँ। भाई के नाम से सारा ਹਾਂ कह दे कि सनी भाई ब्लॉग्स को सब्सक्राइब करें यानी कि उनको काफी सपोर्ट करें सनी भाई ब्लॉग्स को। क्या बात है, बहुत अच्छा लगा जी आपको मिलके। और मेरे में दुआ करूँगा सनी भाई ब्लॉग्स को आप सभी सब्सक्राइब करें, सपोर्ट Thank you so करें, much. जितना भी आप करेंगे उतना ही आपकी और सेवा करेंगे। अच्छा लगा। इंडिया आ जाइए। लेकिन इंडिया आप आओगे हम नहीं मिलेंगे, तो हम वहाँ रहते हैं। ठीक है ना जी, आप ऑस्ट्रेलिया आओगे तो आपको मिलेंगे। If you want, we can have picture with you guys. ਤੁਸੀਂ ਹੋ ਭਾਈ ਸਾਹਿਬ ਕੀ ਗੱਲ ਤੁਸੀਂ ਡਰਦੇ ਜੇ? ਅਸੀਂ ਰੁਕੇ ਜਾਂ ਰਸਤੇ 'ਚ ਕਾਫੀ ਲੈਣ ਵਾਸਤੇ ਨਨਕਾਣਾ ਸਾਹਿਬ ਪਹੁੰਚਣ ਵਾਲੇ ਆ ਤੇ ਨਾਲ ਦੀ ਨਾਲ ਮਿਲ ਗਏ ਇੱਥੋਂ ਦੇ ਸਾਡੇ ਬਹੁਤ ਪਿਆਰ ਲੋਕ ਜਿਹੜੇ ਤੁਹਾਨੂੰ ਪਤਾ ਹੀ ਹੈ ਕਰਦੇ ਆ ਵੇਖ ਕੇ ਰਸਤੇ 'ਚ ਗੱਡੀਆਂ ਰੋਕ ਕੇ ਮਿਲਣ ਲੱਗ ਪਏ ਆ ਤੇ ਪਹੁੰਚੀਆਂ ਪੱਗਾਂ ਵਾਲੇ ਕਿੱਥੋਂ ਬੰਦੇ ਆ ਗਏ ਤੇ ਉਹਨਾਂ ਨੂੰ ਮਿਲਣ ਦੇ ਗੱਪਾਂ ਸ਼ੱਪਾਂ ਮਾਰਨ ਦੇ ਮੇਰੇ ਕੋਲ ਸਾਰੇ ਲੋਕ ਖਲੋ ਗਏ ਦੇਖ ਕੇ ਫੋਟੋ ਬਣਾਉਣ ਦੇ। ਇਹ ਵੈਸੇ ਪ੍ਰਭਜੋਤ ਭਾਈ ਮੈਂ ਤੁਹਾਨੂੰ ਦੱਸ ਵੀ ਦਵਾਂ ਇਸ ਹਾਈਵੇ ਦਾ ਜਿੱਥੇ ਆਪਾਂ ਖਲੋਤੇ ਆ जी जी ਇਹ ਜਿਹੜਾ ਸੀਪੈਕ ਜਿਹੜਾ ਚੱਲਣਾ ਰੱਬ ਖੈਰ ਕਰੇ ਜਿਹੜਾ ਆਪਣੇ ਨਾਲ ਸਾਰੇ ਮੁਲਕਾਂ ਨੇ ਪੂਰੀ ਦੁਨੀਆ ਤੱਕ ਲੈ ਕੇ ਜਾਣਾ ਇਹ ਉਹ ਸੀਪੈਕ ਦਾ ਹਿੱਸਾ ਵਾ। ਵੱਡੇ ਵੇਖਿਆ ਤੁਸੀਂ ਰੈਸਟ ਏਰੀਆ ਬਣਾਏ ਆ ਵੀ ਵੱਡੇ ਟਰੱਕਾਂ ਨੂੰ ਆ ਖਲੋਣਗੇ ਜਿਵੇਂ ਇੰਡੀਆ ਤੋਂ ਵੀ ਸੁਣਿਆ ਨਾ ਮੈਂ ਬਣ ਰਿਹਾ ਅੰਮ੍ਰਿਤਸਰ ਤੱਕ ਤੇ ਆਂਦੇ ਵੀ ਕਾਰਪੋਰੇਟ ਸੈਕਟਰ ਨੇ ਖੋਲਣਾ ਹੈ ਰਾਹ ਤੇ ਜਦੋਂ ਰਾਹ ਖੁੱਲਣੇ ਇੱਥੇ ਆ ਕੇ ਟਰੱਕ ਖਲੋਇਆ ਕਰਨ ਕੀ ਇੰਡੀਆ ਦੇ ਤੇ ਕੀ ਸ਼੍ਰੀਲੰਕਾ ਦੇ ਕੀ ਉਧਰੋਂ ਯੂਰਪ ਦੇ ਹਾਂ ਇਹ ਟ੍ਰੇਡ ਖੁੱਲੇ ਇਸ ਸਰਹੱਦਾਂ ਜਿਹੜੀਆਂ ਆਸਾਨ ਹੋਵੇ ਆਵਾਮ ਜਿਹੜੀ ਆ ਆਵਾਮ ਨੂੰ ਸੁੱਖ ਦਾ ਸਾਹ ਆਵੇ ਹਕੂਮਤਾਂ ਜਿਹੜੀਆਂ ਨੇ ਉਹ ਤੇ ਆਪਣੇ ਲੜਾਈਆਂ ਲੜਦੀਆਂ ਨਾਲ ਘੱਟੋ ਘੱਟ ਆਵਾਮ ਤੇ ਖੁਸ਼ ਹੋਵੇ। ਹਾਂ ਵੇਖੋ ਨਾ ਜਿਵੇਂ ਟਰੱਕ ਖਲੋਤਾ ਨਾ ਇੱਥੇ ਐਵੇਂ ਇੰਡੀਆ ਦਾ ਖਲੋਤਾ ਹੋਵੇ ਆ ਕੇ ਸਰਦਾਰ ਉੱਤੇ ਉਹ ਸੀਟ ਤੋਂ ਇੱਥੇ ਆਵੇ ਭਾਈ ਸਾਹਿਬ ਕਾਫੀ ਤੇ ਦਿਓ ਹੈ ਆ ਮੈਂ ਜ਼ਰਾ ਜਾਣਾ ਸੀ ਗਾਂ ਯੂਰਪ ਨੂੰ ਗੱਡੀ ਲੈ ਕੇ ਹਾਂ ਤੇ ਚਾਹ ਜੀ ਤੇ ਸਾਡੇ ਮੁਲਕ ਵੀ ਦੂਜੇ ਮੁਲਕਾਂ ਦੀ ਤਰ੍ਹਾਂ ਤਰੱਕੀ ਕਰ ਕਿਤੇ ਕਰੂਗੇ ਪਰਮਾਤਮਾ ਕਿਤੇ ਕਰੂਗਾ ਜੀ। ਹਾਂ ਜੀ ਚਲਿਏ ਜੀ ਚਲੋ। ਕਿਵੇਂ ਮਹਿਸੂਸ ਹੋ ਰਿਹਾ ਬਾਬਾ ਜੀ ਕੋਲ ਮੱਥਾ ਟੇਕਣ ਜਾ ਰਹੇ ਭਾਜੀ ਇਹ ਭਾਜੀ ਲਓ ਜੀ ਨਨਕਾਣਾ ਸਾਹਿਬ ਆਈ ਲਵ ਨਨਕਾਣਾ ਸਾਹਿਬ ਲਿਖਿਆ ਇੱਥੇ ਫੋਟੋ ਬਣ ਰਹੇ ਨੇ। ਮੈਂ ਕਿਹਾ ਵਾਪਸੀ ਤੇ ਹੋ ਜਾਣਾ ਹਨੇਰਾ ਤੇ ਹੁਣੇ ਬਣਾ ਲਓ ਕਿਉਂਕਿ ਅਬ ਟਾਈਮ ਵਾਵਾ ਹੋ ਗਿਆ 3:32 ਹੋ ਗਏ ਇੱਥੋਂ ਦੇ 5 ਵਜੇ ਸੂਰਜ ਡੁੱਬ ਜਾਂਦਾ। ਆ ਜਾਓ ਤੁਸੀਂ ਮੈਂ ਬਣਾਉਣਾ ਜੀ ਮੈਂ ਫੋਟੋ ਵੀ ਖਿੱਚ ਦੇਣਾ। ਚਲੋ ਇਹ ਲਾਈਟਾਂ ਲੋਟਾਂ ਲੱਗ ਰਹੀਆਂ ਨਨਕਾਣਾ ਸਾਹਿਬ ਐਂਟਰੀ ਤੇ ਇਹ ਕਿਉਂਕਿ ਪਹਿਲੋਂ ਤੱਕ ਤੇ ਸਿਰਫ ਜਦੋਂ ਗੁਰਪੁਰਬ ਹੁੰਦਾ ਸੀ ਜਾਂ ਵਿਸਾਖੀ ਦਾ ਉਦੋਂ ਲੋਕ ਆਉਂਦੇ ਸੀ। ਇਹ ਸਾਰੇ ਦਾ ਸਾਰਾ ਕਮਾਲ ਸੋਸ਼ਲ ਮੀਡੀਆ ਦਾ। ਤੁਸੀਂ ਲੋਕ ਆਉਂਦੇ ਹੋ ਵੀਡੀਓ ਫੋਟੋਜ਼ ਪੋਸਟ ਕਰਦੇ ਹੋ ਜਾਂ ਵੀਡੀਓਜ਼ ਲੋਕ ਵੇਖਦੇ ਵਲੌਗ ਵੇਖਦੇ ਆ ਤੇ ਫਿਰ ਲੋਕ ਬਹੁਤ ਅਟਰੈਕਟ ਹੁੰਦੇ ਬਹੁਤ ਲੋਕ ਆਉਂਦੇ। ਹੁਣ ਨਾ ਇੱਕ ਟ੍ਰੈਂਡ ਹੋ ਗਿਆ ਜਿਹੜਾ ਵੀ ਸੱਜਣ ਕੋਈ ਇੰਡੀਆ ਆਉਣਾ ਚਾਹੁੰਦਾ ਪੰਜਾਬ ਆਉਣਾ ਚਾਹੁੰਦਾ ਅਗਲਾ ਕਹਿੰਦਾ ਵੀ ਇੱਕ ਡੈਸਟੀਨੇਸ਼ਨ ਤੌਰ ਤੇ ਆਪਾਂ ਨੂੰ ਖਾਣਾ ਸਬਜ਼ੀ ਚੱਲੀਏ। ਸੋ ਇਹ ਜਦੋਂ ਇੱਕ ਪੁਰਾਣੀਆਂ ਜਦੋਂ ਪੀੜਾਂ ਖੁੱਲ੍ਹਦੀਆਂ ਉਹਦੇ ਨਾਲ ਬਹੁਤ ਰਸਤੇ ਹੋਰ ਖੁੱਲ੍ਹਦੇ ਆ। ਸੋ ਅਸੀਂ ਦੇਖੋ ਜਿਵੇਂ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਅੱਜ ਆਏ ਆ। ਜੇ ਅੱਛਾ ਲੱਗੇਗਾ ਤਾਂ ਅਸੀਂ ਤਾਂ ਹਰ ਸਾਲ ਇੰਡੀਆ ਆਉਂਦੇ ਆ ਤੇ ਇਹ ਮਤਲਬ 1 ਘੰਟੇ ਦਾ ਕੰਮ ਹੈ ਜਦੋਂ ਮਰਜ਼ੀ ਬਟਨਾ ਗਾਓ। ਵੀਜ਼ਾ ਵੀ ਬਹੁਤ ਈਜ਼ੀ ਲੱਗਾ ਸਾਨੂੰ ਕੋਈ ਦਿੱਕਤ ਆਈ ਨਹੀਂ ਆਨਲਾਈਨ ਵੀਜ਼ਾ ਅਪਲਾਈ ਹੋ ਗਿਆ ਤੇ ਇੱਥੇ ਤੇ ਹੋਰ ਨਾਤਾ ਬਣੇਗਾ ਤੁਹਾਡੇ ਨਾਲ ਸੱਜਣਾ ਦੇ ਨਾਲ ਜਿੰਨਾ ਮਰਜ਼ੀ ਇਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਬਿਲਕੁਲ। ਅੱਛਾ ਅਸੀਂ ਆਏ ਆ ਕੱਲ ਨੂੰ ਤੁਹਾਨੂੰ ਦੱਸਾਂਗੇ ਤੁਸੀਂ ਆਓ। ਇਸ ਤਰ੍ਹਾਂ ਗੱਲ ਕਰਦੇ ਆ ਵੀ ਵੇਖੋ ਨਾ ਮੈਂ ਡਿਵੈਲਪਮੈਂਟ ਦੀ ਗੱਲ ਕਰਦਾ ਵੀ ਲਾਈਟਾਂ ਲੂਟਾਂ ਲੱਗਣ ਡੀਆਂ ਸਜਾਵਟ ਕਰਨ ਦੇ ਆ ਮਤਲਬ ਇਹ ਵੀ ਮੈਨੂੰ ਅਕਸਰ ਲੋਕ ਆਉਂਦੇ ਹੁੰਦੇ ਆ ਵੀ ਯਾਰ ਜਿਹੜੇ ਪਿੰਡਾਂ ਥਾਵਾਂ ਦੇ ਗੁਰਦੁਆਰੇ ਨੂੰ ਆਬਾਦ ਹੋਣੇ ਚਾਹੀਦੇ। ਮੈਂ ਉਹਨਾਂ ਨੂੰ ਆਬਾਦ ਹੋਣੇ ਚਾਹੀਦੇ ਆ। ਇਹ ਗਵਰਨਮੈਂਟ ਨੂੰ ਵੀ ਉਦੋਂ ਧਿਆਨ ਦੇਣਗੇ ਜਦੋਂ ਤੁਸੀਂ ਲੋਕ ਆਓਗੇ। ਜਦੋਂ ਆਓਗੇ ਤੁਸੀਂ ਹੁਣ ਆਉਂਦੇ ਹੋ ਤੇ ਵੇਖ ਪੈਸੇ ਲਾਉਣ ਦੇ ਨਾ ਡਿਵੈਲਪਮੈਂਟ ਕਰਨ ਦੇ। ਸਾਡੇ ਨਾਲ ਲਾਇਬ੍ਰੇਰੀਆਂ ਦੇ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਰੱਖੀਆਂ।
ਤੇ ਪਰ ਅਸੀਂ ਉਹਨੂੰ ਕਹਿੰਦੇ ਵੀ ਕਿਤਾਬਾਂ ਤਾਂ ਰੱਖੀਏ ਜੇ ਵਰਤਣੀਆਂ ਤੇ ਹਾਂ ਸਿਮਿਲਰਲੀ ਜੇ ਕੋਈ ਇਹਨੂੰ ਵਰਤੂਗਾ ਤਾਂ ਹੀ ਗਵਰਨਮੈਂਟ ਇਸ ਚੀਜ਼ ਤੇ ਸਪੈਂਡ ਕਰਦੀ ਹਾਂ ਕੋਈ ਬਿਲਕੁਲ ਆਵੇ ਸੱਜਣ ਆਵੇ ਉਸ ਚੀਜ਼ ਦਾ ਔਰ ਹਰ ਇੱਕ ਉਸ ਚੀਜ਼ ਦਾ ਮਾਣ ਹੋਵੇ ਸੋ ਔਰ ਇਹਦੇ ਨਾਲ ਆਈ ਥਿੰਕ ਇੱਕ ਨਵਾਂ ਐਵੀਨਿਊਜ਼ ਖੁੱਲਣਗੇ ਲੋਕੀ ਆਉਣਗੇ ਜਿਵੇਂ ਜਿਵੇਂ ਬਲੌਗਸ ਦੇ ਵਿੱਚ ਤੁਹਾਡੀ ਹੁਣ ਤੱਕ ਬਹੁਤ ਹੀ ਸੱਜਣ ਤੁਹਾਨੂੰ ਅਸਲ ਪਿਆਰ ਕਰਦੇ ਨੇ ਸਾਰੀ ਦੁਨੀਆ ਦੇ ਵਿੱਚ ਨਾਸਿਰ ਢਿੱਲੋਂ ਭਾਜੀ ਤੁਹਾਡਾ ਨਾਂ ਹੈ ਔਰ ਜਦੋਂ ਤੁਹਾਡਾ ਨਾਂ ਦੇ ਨਾਲ ਬਾਕੀ ਸਭ ਕੁਝ ਜੁੜਦਾ ਹੈ ਤੇ ਬਹੁਤ ਅੱਛਾ ਲੱਗਦਾ ਸਾਰੇ ਨੂੰ ਜਦੋਂ ਨਾ ਜਾਏਗਾ ਜੇ ਮੈਂ ਕਹਾਂਗਾ ਕਿ ਨਾਸਿਰ ਢਿੱਲੋਂ ਜੀ ਆਏ ਜੇ ਸਾਡਾ ਉਹਨਾਂ ਨੇ ਇਕਤਬਾਲ ਕੀਤਾ ਤੇ ਸਾਰੇ ਕਹਿਣਗੇ ਯਾਰ ਸਾਨੂੰ ਵੀ ਨੰਬਰ ਦੇ ਯਾਰ ਜਦੋਂ ਅਸੀਂ ਜਾਈਏ ਸਾਨੂੰ ਵੀ ਮਿਲਣ ਸੋ ਇਹ ਇਸ ਤਰ੍ਹਾਂ ਬਹੁਤ ਅੱਗੇ ਹੋਰ ਵਧੇਗਾ ਹੋਪਫੁਲੀ ਮੈਂ ਉਸ ਗੱਲ ਤੇ ਆਉਣਾ ਫਿਰ ਵੀ ਜਦੋਂ ਤੁਸੀਂ ਲੋਕ ਆਓਗੇ ਤੁਸੀਂ ਲੋਕ ਇੱਥੇ ਪੈਰ ਪਾਓਗੇ ਗਵਰਨਮੈਂਟ ਨੂੰ ਵੀ ਪਤਾ ਹੋ ਵੀ ਯਾਰ ਲੋਕ ਆਉਂਦੇ ਨੇ ਸਾਡੇ ਕੋਲ ਟੂਰਿਸਟ ਆਉਂਦੇ ਨੇ ਵੀ ਉਹਦੀ ਮਦਦ 'ਚ ਰੈਵਨਿਊ ਹੁੰਦਾ ਤੇ ਅਸੀਂ ਇਹਨਾਂ ਥਾਵਾਂ ਦੇ ਪੈਸੇ ਲਾਈਏ ਉਹ ਗੁਰਦੁਆਰੇ ਵੀ ਆਬਾਦ ਹੋਣ ਪੁਰਾਣੀਆਂ ਜਗ੍ਹਾ ਵੀ ਉਹਨਾਂ ਨੂੰ ਜਾਣ ਵਾਲੇ ਰਾਹ ਵੀ ਆਬਾਦ ਹੋਣ ਨਹੀਂ ਉਹ ਲੋਕ ਇੱਕ ਵਾਰੀ ਇਹ ਜਾਗ ਲੱਗਣ ਦੀ ਲੋੜ ਲੋਕਾਂ ਨੇ ਆਪੇ ਸੰਭਾਲ ਲੈਣਾ ਹਾਂ ਸੋ ਇਹ ਲੋਕਾਂ ਨੇ ਆਪ ਇਸ ਚੀਜ਼ ਦਾ ਉਪਰਾਲਾ ਆਪਣੇ ਸਿਰ ਤੇ ਲੈਣਾ ਔਰ ਲੋਕੀ ਬਹੁਤ ਹੀ ਇਸ ਚੀਜ਼ ਨੂੰ ਕੰਟਰੀਬਿਊਟ ਕਰਨੇ ਸੰਗਤ ਆਉਣੀ ਚਾਹੀਦੀ ਹੈ ਹਾਂ ਆਉਣੀ ਚਾਹੀਦੀ ਲੋਕ ਆਉਣਗੇ ਸਭ ਕੁਝ ਹੀ ਹੋਏਗਾ ਹਾਂ ਸਭ ਕੁਝ ਸਰਮਾਇਆ ਵੀ ਆ ਜਾਏਗਾ ਲੋੜਾਂ ਵੀ ਪੂਰੀਆਂ ਹੋਣਗੀਆਂ ਜੋ ਚਾਹੀਦਾ ਅਗਲਾ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਧਰਤੀ ਜਿਸ ਤਰ੍ਹਾਂ ਤੁਸੀਂ ਮੱਕਾ ਮਦੀਨਾ ਜਾਂਦੇ ਹੋ ਮੱਕਾ ਜਾ ਕੇ ਜੋ ਫੀਲਿੰਗ ਆਉਂਦੀ ਹੈ ਸੇਮ ਫੀਲਿੰਗ ਹੈ ਸੋ ਉਹਦੇ ਵਾਸਤੇ ਬੰਦਾ ਕੁਝ ਵੀ ਕਰ ਸਕਦਾ ਚਲ ਠੀਕ ਹੈ ਨਾ ਤੁਹਾਡਾ ਮੁਕੱਦਸ ਇੱਕ ਜ਼ਿੰਦਗੀ ਦਾ ਇੱਕ ਮਕਾਮ ਹੈ ਅਸੀਂ ਜਦੋਂ ਵੀ ਸਿੱਖ ਅਰਦਾਸ ਕਰਦੇ ਨੇ ਉਹਦੇ 'ਚ ਸ਼ਾਮਲ ਹੈ ਡੇਲੀ ਕਿ ਇਹ ਅੱਲਾ ਇਹ ਰੱਬ ਵਾਹਿਗੁਰੂ ਸਾਨੂੰ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰੇ ਬਖਸ਼ੋ ਸੋ ਇਹ ਸਾਡੀ ਅਰਦਾਸ ਹੈ ਜਿਸ ਤਰ੍ਹਾਂ ਤੁਹਾਡੇ ਲਈ ਹੱਜ ਇੱਕ ਮੁਕੱਦਸ ਜਗ੍ਹਾ ਹੈ ਇਸੇ ਤਰ੍ਹਾਂ ਇੱਥੇ ਆਉਣਾ ਸਾਡੇ ਲਈ ਇੱਕ ਬਹੁਤ ਹੀ ਪਵਿੱਤਰ ਕੰਮ ਹੈ ਜੇ ਅੱਜ ਮੈਂ ਆਇਆ ਕੱਲ ਨੂੰ ਮੈਂ ਆਪਣੇ ਪਰਿਵਾਰ ਨੂੰ ਵਾਈਫ ਨੂੰ ਬੱਚਿਆਂ ਨੂੰ ਲੈ ਕੇ ਆਵਾਂਗਾ ਮੇਰੇ ਮਾਤਾ ਜੀ ਅਜੇ ਅੱਛੀ ਹਾਲਤ 'ਚ ਉਹ ਇੱਥੇ ਦੇ ਜੰਮੇ ਹੋਏ ਸੀ ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੇ ਸਾਲ ਮੈਂ ਉਹਨਾਂ ਨੂੰ ਪ੍ਰਸ਼ਾਦ ਕਰਾਂਗਾ ਤੁਸੀਂ ਜੋ ਮੇਰਾ ਭਰਾ ਹੈ ਬਾਕੀ ਸਾਰਾ ਪਰਿਵਾਰ ਹੈ ਹੌਲੀ ਹੌਲੀ ਇਹ ਉਹਨਾਂ ਨੂੰ ਮਨ ਦੇ ਵਿੱਚੋਂ ਇਹ ਵਹਿਮ ਦੂਰ ਹੋਣਗੇ ਆਪਾਂ ਉਹ ਗੱਲ ਹੀ ਨਹੀਂ ਇਹ ਤੇ ਜਾਣਾ ਆਉਣਾ ਤੇ ਬਹੁਤ ਈਜ਼ੀ ਹੈ ਨਾ ਇਹ ਤੋਂ ਈਜ਼ੀ ਕ੍ਰੋਸਿੰਗ ਹੋ ਹੀ ਨਹੀਂ ਸਕਦੀ ਕੋਈ 1 ਘੰਟੇ ਦੇ ਵਿੱਚ ਠੀਕ ਹੈ ਨੀ ਕਿਤੇ ਵੀ ਜਾਂਦੇ ਆ ਥੋੜਾ ਸਰਕਾਰਾਂ ਵੀ ਇਸ ਚੀਜ਼ ਨੂੰ ਹੋਰ ਧਿਆਨ ਦੇਣ ਥੋੜਾ ਇਹਨੂੰ ਆਪਾਂ ਹੋਰ ਪ੍ਰਮੋਟ ਕਰ ਸਕਦੇ ਹਾਂ ਹਾਂਜੀ ਬਿਲਕੁਲ ਨਾਲ ਮਿਲ ਕੇ ਮਾਸ਼ਾਅੱਲਾ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਉਪਰਾਲਾ ਕਰਦੇ ਹੋ ਨਾ ਇਸ ਚੀਜ਼ ਦੇ ਨਾਲ ਹੀ ਇਹ ਜਾਗ ਲੱਗ ਰਹੀ ਹੈ ਔਰ ਲੋਕੀ ਆਪਣਤ ਮਹਿਸੂਸ ਕਰਦੇ ਨੇ ਜਦੋਂ ਤੁਹਾਨੂੰ ਮਿਲਦੇ ਨੇ ਤੁਹਾਡੇ ਰਾਹੀਂ ਹੋਰ ਸੱਜਣਾਂ ਨੂੰ ਮਿਲਦੇ ਨੇ ਜਿਵੇਂ ਆਪਾਂ ਰਸਤੇ ਚੁੱਕੇ ਆ ਲੋਕਾਂ 'ਚ ਕਿੰਨੀ ਮੁਹੱਬਤ ਹੈ ਉਹ ਖੁਦ ਆਉਂਦੇ ਨੇ ਅਸੀਂ ਹੋਰ ਉਹਨਾਂ ਨੂੰ ਜਾਣਦੇ ਤੇ ਨਹੀਂ ਕਿਸੇ ਲੇਕਿਨ ਖੁਦ ਆ ਕੇ ਮਿਲਦੇ ਨੇ ਉਹ ਇੱਕ ਬਜ਼ੁਰਗ ਜਿਹੜੇ ਉਹਨਾਂ ਦੇ ਆਵਾਜ਼ ਵੀ ਨਹੀਂ ਸੀ ਨਿਕਲਦੀ ਪਰ ਬੜਾ ਮੈਨੂੰ 3 ਵਾਰੀ ਆ ਕੇ ਮਿਲ ਕੇ ਗਏ ਨੇ ਤੇ ਮੇਰੇ ਨਾਲ ਜ਼ੋਰ ਲਾਉਣੇ ਵੀ ਕੁਛ ਨਾ ਕੁਛ ਇਹਨਾਂ ਵਾਸਤੇ ਲਈਏ ਖਵਾਓ ਇਹਨਾਂ ਨੂੰ ਪਿਆਓ ਬਹੁਤ ਲਓ ਵੀ ਨਨਕਾਣਾ ਸਾਹਿਬ ਤੋਂ ਆਪਾਂ ਇਹ ਹੋ ਭਾਈ ਸਾਹਿਬ ਹੁਣੀ ਮੱਥਾ ਟੇਕ ਰਹੇ ਆ ਤੇ ਬਾਬੇ ਨੂੰ ਸਲਾਮ ਕਰ ਰਹੇ ਆ ਤੇ ਹੁਣ ਵਧਣ ਲੱਗੇ ਲਾਹੌਰ ਤੇ ਉਹਦੇ ਨਾਲ ਇੱਕ ਚੀਜ਼ ਹੋਰ ਤੁਹਾਨੂੰ ਵਿਖਾਉਣੀ ਆ ਉਹ ਕੀ ਆ ਤੁਹਾਨੂੰ ਵਿਖਾਉਣਾ ਮੈਂ ਉਹ ਚੀਜ਼ ਇਹ ਆ ਵੀ ਆਹ ਵੀਡੀਓ ਮੈਂ ਪਾਈ ਸੀ ਸਵੇਰ ਹੀ ਅੱਜ ਹੀ ਲਓ ਜੀ ਮੈਂ ਵੀਡੀਓ ਪਾਤੀ ਹੈ ਤੇ ਮੈਂ ਮੋਬਾਈਲ ਨੰਬਰ ਲੈ ਲੈਣ ਲੱਗਾ ਤੁਸੀਂ ਮੇਰੇ ਨਾਲ ਰਾਬਤਾ ਕਰ ਲੈਣਾ ਤੇ ਮਾਂ ਜੀ ਹੁਣਾਂ ਦੇ ਭਰਾ ਜਿਹੜੇ ਆ ਆਪਾਂ ਲੱਭ ਲੈਣੇ ਆ ਲਿਖਿਆ ਤੇ ਇੱਧਰ ਕਰੋ ਇਹ ਪ੍ਰਗਟ ਭਾ ਸਵੇਰੇ ਆਪਾਂ ਪਾਈ ਸੀ ਵੀਡੀਓ ਯਾਦ ਹੈ ਤੁਹਾਨੂੰ ਜੀ ਸਵਖਤੇ ਪਾਈ ਵੀਡੀਓ ਆਪਾਂ ਹੋਟਲ ਬੈਠੇ ਆ ਤੇ 2 ਘੰਟਿਆਂ ਦੇ ਵਿੱਚ ਜਿਹੜਾ ਮਤਲਬ ਇਹਨਾਂ ਨੂੰ ਮੈਸੇਜ ਆ ਗਿਆ ਸੀ ਵੀ ਇਹ ਮਾਤਾ ਦੇ ਜਿਹੜੇ ਰਿਲੇਟਿਵ ਹੈਗੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਉਹਨਾਂ ਦਾ ਪਤਾ ਲੱਗ ਗਿਆ ਕਿ ਬੰਦੇ ਨੇ ਗਿਆ ਤੇ ਉਹ ਮੈਂ ਬੜਾ ਹੈਰਾਨ ਹੋਇਆ ਵੀ ਇੰਨੀ ਕੁਇਕ ਜਿਹੜੇ ਰਿਸਪੌਂਸ ਸਾਰੇ ਲੋਕ ਇੰਨੇ ਜੁੜੇ ਨੇ ਇਹਨਾਂ ਦਾ ਪਿਆਰ ਹੈ ਤੇ ਤਾਂ ਕਰਕੇ ਚੀਜ਼ਾਂ ਪੋਸੀਬਲ ਨੇ ਹੁਣ ਕੋਈ ਮੇਰੇ ਵਰਗਾ ਬੰਦਾ ਵੀਡੀਓ ਪਾ ਦੇਗਾ ਤੇ ਮੈਨੂੰ ਲੱਗਦਾ ਵੀ ਸਾਲ ਤੱਕ ਵੀ ਨਹੀਂ ਉੱਥੇ ਪਹੁੰਚਣੀ ਜਿੱਥੇ ਇਹਨਾਂ ਦੀ ਘੰਟੇ 'ਚ ਪਹੁੰਚ ਗਈ ਆਪਾਂ ਹੁਣ ਦੋਵਾਂ ਘਰਾਂ ਨੂੰ ਜਿਨ੍ਹਾਂ ਨੂੰ ਲੱਭਦੇ ਆ ਉਹਨਾਂ ਨੂੰ ਪਹਿਲਾਂ ਕਾਲ ਕਰਨੀ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਵੀ ਮੈਂ ਫਲਾਣੇ ਦਾ ਪੋਤਰਾ ਬੋਲਦਾ ਜੀ ਤੇ ਫਿਰ ਉਹ ਮਾਂ ਜੀ ਨੂੰ ਵੀ ਕਰਨੀ ਆ ਵੀ ਲੱਭਦੇ ਇੱਕ ਵਾਰੀ ਆਪਾਂ ਕਾਲ ਕਰਦੇ ਬਹੁਤ ਵਧੀਆ ਲੋ ਵੀ ਆ ਮੁੰਡੇ ਦੇ ਨੰਬਰ ਤੋਂ ਕਾਲ ਆਈ ਸੀ ਸਾਬ ਲਾਹੌਰੀਆ ਇਹਦਾ ਨਾਂ ਲਿਖਿਆ ਆਪਣਾ ਹੈਲੋ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਭਾਜੀ ਵਧੀਆ ਜੀ ਆਪਣੇ ਸੁਣਾਓ ਤੁਸੀਂ ਬਹੁਤ ਵਧੀਆ ਕੀ ਨਾਂ ਤੁਹਾਡਾ ਮੇਰਾ ਨਾਮ ਹੈ ਗੁਰਸਾਹਿਬ ਸਿੰਘ ਅੱਛਾ ਤੇ ਵੀਡੀਓ ਵੇਖੀ ਤੁਸੀਂ ਕੀ ਲੱਗਦੇ ਹੋ ਦੱਸਣ ਦੇ ਹੋ ਵੀਡੀਓ ਮੈਂ ਦੇਖੀ ਹੈ ਐਕਚੁਅਲੀ ਪਹਿਲਵਾਨ ਤੇਜਾ ਸਿੰਘ ਠੀਲਪੁਰ ਤੋਂ ਮੇਰੇ ਪਰਦਾਦਾ ਜੀ ਸੀ ਅੱਛਾ ਜਿਹੜਾ ਉਹ ਮਾਂ ਜੀ ਨਾਂ ਲੈਣ ਦੇ ਹਾਂਜੀ ਅੱਛਾ ਮੇਰੇ ਦਾਦਾ ਜੀ ਉਦੋਂ ਨੀਅਰ ਅਬਾਊਟ 10 ਸਾਲ ਦੇ ਸੀ ਜਦੋਂ ਆਏ ਉੱਥੇ ਤੇ ਮਾਂ ਜੀ ਜਿਹੜੇ ਆਪਣੇ ਭਰਾਵਾਂ ਦੀ ਗੱਲ ਕਰਦੇ ਨੇ ਉਹ ਉਹਨਾਂ ਚੋਂ ਕੋਈ ਹੈਗਾ ਵਾ
ਨਹੀਂ ਤੇਜਾ ਸਿੰਘ ਪਹਿਲਵਾਨ ਉਹ ਮੇਰੇ ਪੜਦਾਦਾ ਜੀ ਸੀ। ਹੁਣ ਮੇਰੇ ਦਾਦਾ ਜੀ ਜੀਂਦੇ ਨੇ, ਪੜਦਾਦਾ ਜੀ ਦਾ ਨਹੀਂ। ਵੀ ਮਤਲਬ ਇਹ ਮਾਂ ਜੀ ਫਿਰ ਤੁਹਾਡੀ ਰਿਸ਼ਤੇਦਾਰੀ 'ਚ ਹੋਈ ਨਾ? ਮੇਰੇ ਦਾਦਾ ਜੀ ਦੇ ਭੂਆ ਜੀ ਹੋਏ। ਦਾਦਾ ਜੀ ਦੇ ਭੂਆ ਜੀ ਹੋਏ। ਚਲੋ ਮੈਂ ਉਹਨਾਂ ਨੂੰ ਇੱਕ ਵਾਰੀ ਦੱਸ ਕੇ ਫਿਰ ਤੁਹਾਡੀ ਮੈਂ ਗੱਲ ਕਰਾਉਣਾ ਵਾ। ਕੱਲ ਦਾ ਕੋਈ ਟਾਈਮ ਆਪਾਂ ਬਣਾਉਣੇ, ਠੀਕ ਹੈ? ਠੀਕ ਆ ਜੀ, ਠੀਕ ਆ। ਹਾਂ ਮੈਂ ਉਹਨਾਂ ਨੂੰ ਇੱਕ ਵਾਰੀ ਦੱਸ ਲਾਂ ਭਾਈ ਤੁਹਾਡਾ ਮੁੰਡਾ ਲੱਭ ਗਿਆ ਇੱਕ। ਠੀਕ ਹੈ ਜੀ, ਮਿਹਰਬਾਨੀ ਬਹੁਤ ਬਹੁਤ। ਓਕੇ ਧੰਨਵਾਦ ਭਾਈ। ਠੀਕ ਹੈ ਜੀ, ਥੈਂਕ ਯੂ। ਲਓ ਵੀ ਵੀਡੀਓ ਕਾਲ ਲਾਈ ਆ ਪਰ ਉਹਨਾਂ ਦਾ ਨੰਬਰ ਆ ਬੰਦ ਇੰਟਰਨੈਟ। ਆਪਾਂ ਡਾਇਰੈਕਟ ਕਾਲ ਕਰਦੇ ਆ। ਮੈਂ ਉੱਤੇ ਨਾਂ ਪਿੰਡ ਦਾ ਨਾਂ ਲਿਖਿਆ ਠੀਲਪੁਰ ਮਾਂ ਜੀ, ਮੈਨੂੰ ਭੁੱਲ ਜਾਂਦਾ ਨਾ ਨੰਬਰ ਕਿਹੜਾ ਕਿਹੜੇ ਨਾਂ ਤੋਂ ਸੇਵ ਕੀਤਾ। हेलो अस्सलाम वालेकुम भैन जी। वालेकुम अस्सलाम। भैन जी नासिर ढिल्लों बोल रहा जी। नासिर ढिल्लों बोल रहा। ननकाना साहब ਤੁਹਾਡੀ ਵੀਡੀਓ ਬਣਾਈ याद है? याद आ गया। वालेकुम सलाम, ਕੀ ਹਾਲ ਹੈ? ਬਾ ਵਧੀਆ। ਜੀ ਜੀ ਤੁਹਾਡੇ ਮਾਮੇ ਲੱਭ ਗਏ? ਲੱਭ ਗਏ? ਹਾਂ ਲੱਭ ਗਏ, ਸੱਚੀ ਗੱਲ? ਸੱਚੀ। ਓਏ ਹੋਏ ਸ਼ੁਕਰ ਅੱਲਾ। ਅੱਛਾ ਹਾਂ ਤੇ ਹੁਣ ਰਾਤ ਦਾ ਕਿੱਸਾ ਹੋਏਗਾ ਉਹਨਾਂ ਦੇ ਨਾਲ? ਤੁਸੀਂ ਮਾਂ ਜੀ ਕੋ ਕਦੋਂ ਜਾਣਾ? ਮੈਂ ਨਾ ਆਇਆ ਬੇਟੀ ਦੇ ਕੋਲ ਤੇ ਸਵੇਰ ਮੈਂ ਅੰਮੀ ਕੋਲ ਜਾਣਾ ਹੈ ਘਰ। ਤੁਸੀਂ ਸਵੇਰੇ ਜਾ ਕੇ ਮੇਰੀ ਗੱਲ ਕਰਾਓ, ਉਹਨਾਂ ਨਾਲ ਗੱਲ ਤੁਹਾਡੀ ਕਰਾਉਂਦੇ। ਤੁਸੀਂ ਬੜੀ ਵੱਡੀ ਖੁਸ਼ਖਬਰੀ ਦਿੱਤੀ ਹੈ। ਹਾਂ ਮੁਬਾਰਕ ਹੋਏ ਬਹੁਤ ਬਹੁਤ। ਬਹੁਤ ਬਹੁਤ ਤੁਹਾਨੂੰ ਵੀ ਮੁਬਾਰਕ। ਬਹੁਤ ਸ਼ੁਕਰੀਆ, ਮੈਂ ਦਿਲੋਂ ਸ਼ੁਕਰੀਆ ਅਦਾ ਕਰ ਰਹੀ ਹਾਂ ਤੁਹਾਨੂੰ। ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇ ਔਰ ਬਹੁਤ ਬਹੁਤ ਤਰੱਕੀ ਦੇ ਤੁਹਾਨੂੰ। ਅੱਲਾਹ ਤਾਲਾ ਬਹੁਤ ਸ਼ੁਕਰੀਆ। ਓਕੇ ਓਕੇ ਭੈਣ ਜੀ। ਜੀ ਜੀ ਠੀਕ ਹੋ ਗਿਆ। ਠੀਕ ਹੈ, ਅੱਲਾਹ। ਆ ਵੀ ਆਪਾਂ ਦਿਹਾੜੇ ਇੱਕੋ ਜਿਹੀ ਫੈਮਿਲੀ ਲੱਭ ਲਈ ਆ। ਮੇਰਾ ਕਮਾਲ ਨਹੀਂ ਹੈਗਾ ਆਪਣਾ ਪ੍ਰਗਟ ਭਾਈ, ਨਹੀਂ ਨਹੀਂ ਇਹ ਤੁਹਾਡੇ ਵਰਗੇ ਸਾਰੇ ਦੋਸਤਾਂ ਦਾ ਕਮਾਲ ਜਿਹੜਾ ਸੋਸ਼ਲ ਮੀਡੀਆ ਵੇਖਦੇ ਆ ਤੇ ਵੀਡੀਓ ਕਮੈਂਟ 'ਚ ਉੱਥੇ ਪਹੁੰਚਾ ਦਿੰਦੇ ਆ। ਤੇ ਮੈਨੂੰ ਲੱਗਦਾ ਵੀ ਇਹ ਸਾਰਿਆਂ ਨੂੰ ਵੱਡਾ ਧੰਨਵਾਦ ਜਿਹੜਾ ਸੋਸ਼ਲ ਮੀਡੀਆ ਦਾ, ਜਿਹਦਾ ਇਹਦੀ ਵਰਤੋਂ ਜੇ ਆਪਾਂ ਸਹੀ ਕਰੀਏ ਤਾਂ। ਸਹੀ ਗੱਲ ਇਹਦੀ ਵਰਤੋਂ ਦਾ ਤਰੀਕਾ ਨਾ ਜਦ ਇਕੱਠੇ ਬੈਠੇ ਆ, ਨਹੀਂ ਤੇ ਅਸੀਂ ਸਾਨੂੰ ਪਤਾ ਲੱਗਣਾ ਸੀ ਵੀ ਨਾਸਰ ਢਿੱਲੋਂ ਦਾ ਬੰਦਾ ਕੋਈ ਰਜਿਸਟਰ ਕਰਦਾ। ਇਹ ਪਿਆਰ ਹੈ ਭਾਜੀ, ਮੁਹੱਬਤ। ਚਲੋ ਜੀ ਇਹ ਰੀਯੂਨੀਅਨ ਸਟੋਰੀ ਵੀ ਬਹੁਤ ਜਲਦ ਤੁਹਾਨੂੰ ਵੇਖਣ ਨੂੰ ਮਿਲੂਗੀ। ਇਹਨਾਂ ਨੂੰ ਆਪਾਂ ਕੋਸ਼ਿਸ਼ ਕਰਕੇ ਮਿਲਾਵਾਂਗੇ ਵੀ ਫਿਜ਼ੀਕਲੀ ਵੀ, ਪਹਿਲਾਂ ਓਵਰ ਦਾ ਫੋਨ ਇਹਨਾਂ ਦੀ ਵੀਡੀਓ ਕਾਨਫਰੰਸ ਤੇ ਗੱਲ ਕਰਵਾ ਕੇ ਤੇ ਫਿਰ ਕੋਸ਼ਿਸ਼ ਕਰਾਂਗੇ ਇਹਨਾਂ ਦੀ ਫਿਜ਼ੀਕਲ ਮੁਲਾਕਾਤ ਵੀ ਹੋਵੇ। ਸੋ ਹੁਣ ਆਪਾਂ ਲਾਹੌਰ ਜਾਣਾ, ਇੱਕ ਵਾਰੀ ਆਪਣਾ ਸਫ਼ਰ ਖਤਮ ਕਰ ਲਈਏ। ਅੱਗੇ ਇੱਕ ਟੀਵੀ ਚੈਨਲ ਤੇ ਇੰਟਰਵਿਊ ਆ ਭਾਈ ਸਾਹਿਬ ਹੋਣਾ ਸਾਰਿਆਂ ਦਾ ਸਾਡਾ, ਤੇ ਉੱਥੇ ਆਪਾਂ ਚੱਲਦੇ ਆਂ, ਫਿਰ ਡਿਨਰ ਤੇ ਜਾਵਾਂਗੇ। ਅਸੀਂ ਉੱਥੇ ਹੀ ਕਰਨਾ ਸੀ। ਹਾਂਜੀ ਲੋ ਵੀ ਸੈੱਟ ਤੇ ਆ ਗਏ ਆਪਾਂ, ਤੇ ਆ ਦੋ ਬੰਦੇ ਆਪਾਂ ਤਾੜ ਕੇ ਬਿਠਾਤੇ ਆ ਕੁਰਸੀ ਤੇ। ਤੇ ਭਾਈ ਸਾਹਿਬ ਤੁਹਾਨੂੰ ਖੁੱਡੇ 'ਚ ਆ ਜਾਓਗੇ? ਮੈਂ ਤੇ ਆਪ ਤਾਂ ਫਰਮਾਇਸ਼ ਕੀਤੀ, ਮੈਂ ਖੁੱਡੇ 'ਚ ਵੜਦਾ। ਆ ਜਾਓਗੇ ਵਿੱਚ? ਹਾਂ ਬਿਲਕੁਲ ਆਵਾਂਗੇ ਜੀ। ਤੁਸੀਂ ਇੰਨੀ ਮੁਹੱਬਤ ਨਾਲ ਕਹੋਗੇ ਤੇ ਬੰਦਾ ਜੇ ਖੁੱਡੇ 'ਚ ਵੜ ਜੂ ਤੇ ਖੁੱਡਾ ਰਿਕਾਰਡਿੰਗ ਹੋਣ ਲੱਗੀ ਹੈ ਜੀ। ਤੇ ਤਿੰਨ ਬੰਦਿਆਂ ਦੇ ਬਿਠਾਉਣੇ। ਕਰਨਾ ਕਿੰਨੇ ਪ੍ਰੋਗਰਾਮ, ਕਿਹਦੇ ਨਾਲ ਕਰਨਾ ਆਪਾਂ? ਭਾਈ ਸਾਹਿਬ ਕਰਨਗੇ? ਵਾਹ ਜੀ ਵਾਹ। ਭਾਈ ਸਾਹਿਬ ਕਿੱਥੇ ਨੇ? ਆਓ ਭਾਈ ਸਾਹਿਬ ਬੈਠੇ। ਗੁੱਡ ਬਾਜਵਾ। ਹਾਂ ਅਮਰਿੰਦਰ ਬਾਜਵਾ, ਅਮਰਿੰਦਰ ਸਿੰਘ ਬਾਜਵਾ ਨੇ। ਤੁਸੀਂ ਤਾਰਾ ਦਿਨ ਸ਼ੁਰੂ ਹੁੰਦਾ ਦੇਸੀ ਬੰਦੇ ਆ ਜੀ, ਚਾਹ ਲਾ ਅੱਛਾ ਹੁਣ ਤੁਸੀਂ ਪਾਕਿਸਤਾਨ ਤੇ ਲਾਹੌਰ ਆ ਗਏ। ਲਾਹੌਰ ਦੀ ਜੇ ਖਾਬਿਆਂ ਦੀ ਅਸੀਂ ਗੱਲ ਕਰੀ ਨਾ ਤੇ ਖਾਬੇ ਬੜੇ ਮਸ਼ਹੂਰ ਨੇ ਲਾਹੌਰ ਦੇ, ਤੇ ਸਪਾਈਸੀ ਵੀ ਹੁੰਦਾ ਫੂਡ। ਤੇ ਸਪਾਈਸੀ ਖਾ ਲਓਗੇ? ਜੋ ਮਿਲੇਗਾ ਜੀ, ਜੋ ਰੋਸਿਆ ਜਾਏਗਾ। ਪਿਆਰ ਮੁਹੱਬਤ ਚਾਹੀਦਾ ਸਭ ਕੁਝ। ਆ ਵੀਰ ਜੋਗਰ ਪਾ ਕੇ ਚਾਹ ਬਣਾਈ ਦੌੜਦਾ ਹੋਇਆ ਬਣਾਉਂਦਾ। ਇਹ ਦੌੜ ਕੇ ਪੱਤੀ ਲੈ ਗਿਆ। ਆਹੋ ਜਾ ਕੇ ਚਾਹ। ਅੱਛਾ ਸਾਨੂੰ ਸਭ ਤੋਂ ਪਹਿਲਾਂ ਤੇ ਦੱਸੋ, ਜਦੋਂ ਤੁਸੀਂ ਅੱਜ ਆ ਰਹੇ ਸੋ ਇੱਕ ਸਫ਼ਰ ਵਿੱਚ ਹੁੰਦੀ ਹੈ ਨਾ, ਇੱਕ ਐਕਸਾਈਟਮੈਂਟ ਦਾ ਲੈਵਲ ਹੁੰਦਾ। ਲੋ ਵੀ ਪ੍ਰੋਗਰਾਮ ਬੜਾ ਔਖਾ ਮੁੱਕਾ ਲੰਮਾ ਹੋ ਗਿਆ ਪ੍ਰੋਗਰਾਮ, ਤੇ ਸਾਡੇ ਦੋਸਤ ਵੀ ਕੁਝ ਪਹੁੰਚ ਗਏ ਨੇ। ਕੀ ਨਾਂ ਤੁਹਾਡਾ ਭਾਈ? ਅਕੀਲ ਸਰ। ਤੇ ਇਹ ਫੁੱਲ ਲੈ ਕੇ ਆਏ ਭਾਵਲਪੁਰ ਤੋਂ? ਭਾਵਲ ਨਗਰ। ਤੁਸੀਂ ਤਨਵੀਰ ਸਾਹਿਬ, ਤੁਸੀਂ ਭਾਵਲ ਨਗਰ ਤੋਂ? ਤੇ ਤੁਸੀਂ ਵੀ? ਤੁਸੀਂ ਭਾਵਲ ਨਗਰ ਤੋਂ ਆਏ? ਮੈਂ ਗੱਗੂ ਮੰਡੀ ਤੋਂ ਆਇਆ। ਇਹ ਗੱਗੂ ਮੰਡੀ ਤੋਂ ਆਏ? ਮੈਂ ਗੱਗੂ ਮੰਡੀ ਤੋਂ ਆਇਆ। ਵਸੀਰ ਫੈਮਿਲੀ ਸਰ। ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਐਡੀ ਦੂਰੋਂ ਆਏ ਸਫ਼ਰ ਕਰਕੇ, ਤੇ ਤੁਹਾਨੂੰ ਵੇਟ ਵੀ ਵਾਹ ਕਰਾਇਆ। ਸਰ ਤੁਹਾਡੀ ਵੀਡੀਓ ਦੇਖੀ ਹੈ ਸਰ, ਬੜਾ ਅੱਛਾ ਤੁਸੀਂ ਕੰਮ ਕਰਦੇ ਮਾਸ਼ਾਅੱਲਾ, ਬੜੀ ਖੁਸ਼ੀ ਹੋਈ ਸਰ। ਸਰ ਸ਼ੁਕਰੀਆ। ਚਲੋ ਖਾਣਾ ਖਾਣੇ ਇਕੱਠੇ। ਤੇ ਇੱਧਰ ਸੰਧੂ ਸਾਹਿਬ ਚੱਲਦੇ ਕੋਈ ਨਹੀਂ, ਗੱਪਾਂ ਸ਼ੱਪਾਂ ਲੱਗ ਰਹੀਆਂ। ਪ੍ਰੋਗਰਾਮ ਰਿਕਾਰਡ ਹੋ ਗਿਆ ਤੇ ਇੱਧਰ ਬਣਦੀਆਂ ਪਈਆਂ ਫੋਟੋ। ਮਨਿੰਦਰ ਭਾਈ ਫੋਟੋ ਬਣਾ ਰਹੇ ਨੇ
ਤੇ ਇੱਧਰ ਰੀਲਾਂ ਬਣ ਰਹੀਆਂ ਤੇ ਇੱਧਰ ਵੀ ਸੰਧੂ ਸਾਹਿਬ ਫੋਟੋ ਨੂੰ ਲੱਗੇ ਆ। ਇੱਧਰ ਸੰਘਾ ਸਾਹਿਬ ਵੇਟ ਕਰ ਕਰਕੇ ਭੁੱਖ ਲੱਗੀ ਆ ਤੇ ਇੱਧਰ ਆਪਣੇ ਸੰਧੂ ਸਾਹਿਬ ਬਣੇ ਆ ਜੀ ਕੈਮਰਾਮੈਨ। ਹਾਂਜੀ ਹਾਂਜੀ कैसा लगा प्रोग्राम जी? स्वाद आ गया? ਇੰਨੀ ਭੁੱਖ ਲੱਗੀ ਸੀ ਕਿ ਭੁੱਲ ਹੀ ਗਈ अच्छा ਹੈ ਪ੍ਰੋਗਰਾਮ ਦੇਖ ਕੇ ਕਹਿਣ ਲੱਗੇ ਨੇ ਇੰਨੀ ਭੁੱਖ ਲੱਗੀ ਸੀ ਕਿ ਡਬਲ ਹੋ ਗਈ। ਜਿਵੇਂ ਭੱਟ ਸਾਹਿਬ ਦਾ ਜਿਹੜਾ ਸ਼ਬਦ ਇਹਨਾਂ ਨੇ ਗਾਇਆ ਨਾ, ਬਹੁਤ ਸਾਰੇ ਸਿੰਗਰਸ ਨੇ ਗਾਇਆ ਹੈ, ਪਰ ਜੋ ਜਿਹੜੀ ਤ੍ਰਿਪਤੀ ਅੱਜ ਹੋਈ ਆ ਨਾ, ਮੈਂ ਬਣਾ मित्र प्यारे नु हाल मुरीदा दा कहना। ਮਿੱਤਰ ਪਿਆਰੇ ਨੂੰ एक बार व्लॉग च भी गा दो जी। ਮੇਰੀ ਖੇਚੋ ਚੱਲੀ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਮਿੱਤਰ ਪਿਆਰੇ ਹਾਲ ਮੁਰੀਦਾਂ ਦਾ वाह जी वाह, सुभान अल्लाह, क्या बात जबरदस्त। लो भी हो गया रोटी पानी का टाइम ते ਆਪਾਂ ਪਹੁੰਚ ਗਏ ਆ। ਰੋਟੀ ਪਾਣੀ ਖਾਣ ਸਵੇਰ ਦੀ ਖਵਾਈ ਕੋਈ ਕਹਿੰਦੇ ਇਹਨਾਂ ਨੂੰ, ਮੈਂ ਤੁਰੇ ਫਿਰਨ ਡਿਆ ਆ ਦੇ ਵਿੱਚ ਆ ਜੀ। ਤੇ ਹੈ ਖਾਣਾ ਕੀ ਆ? ਬੱਕਰਾ ਖਾ ਲਈ ਨਹੀਂ? ਬੱਕਰੇ ਨੂੰ ਤਰਾਜ ਨਾ ਹੋਵੇ ਤੇ ਇਹ ਆ ਵੇਖੋ, ਬੱਕਰੇ ਨੂੰ ਪੁੱਛ ਲਓ। ਇਹਦਾ ਤਿਆਰੀ ਲੱਗ ਰਹੀ ਹੈ, ਵੇਖ ਲਓ। ਸਾਡੇ ਕੁਝ ਮਹਿਮਾਨ ਹੋਰ ਨੇ, ਉਹਨਾਂ ਨੂੰ ਲੱਭ ਲਈਏ ਕਿੱਥੇ ਨੇ। ਅੱਜ ਉਦਾਂ ਹੀ ਫਿਰਦਾ। ਸਲਾਮ ਅਲੈਕੁਮ, ਕੀ ਹਾਲ? ਹੋਰ ਠੀਕ ਹੋ? ਹੋਰ ਖੈਰ? ਸਾਜੀ ਕੀ ਹਾਲ ਹੈ? ਕਿੱਥੇ ਆਪਣੇ ਪ੍ਰਾਹੁਣੇ ਦੂਏ? ਉੱਤੇ ਚੱਲ ਚੱਲੀਏ? ਚਲੋ ਆਓ। ਇਹ ਮਨਿੰਦਰ ਭਾਜੀ, ਇਹ ਲੱਕੜੀਆਂ ਤੇ ਸਾਰਾ ਕੁਝ ਲਾਈਵ ਪੱਕਦਾ। ਲਓ ਵੀ ਬੰਦੇ ਡਿੱਕਣ ਨੇ ਸਾਨੂੰ ਬੜੀ ਦੇਰ ਦੇ। ਹੈਲੋ, ਕੀ ਹਾਲ ਚਾਲ? ਇੰਤਜ਼ਾਰ ਕਰਾਇਆ ਤੁਸੀਂ? ਕੀ ਹਾਲ ਚਾਲ? ਠੀਕ ਠਾਕ। ਹੋਰ ਭਾਜੀ ਕਿਵੇਂ ਹੋ ਤੁਸੀਂ? ਠੀਕ ਹੋ ਜੀ? ਕਿਰਪਾ। ਹੋਰ ਜੀ ਕਿਵੇਂ ਭਾਜੀ ਤੁਸੀਂ? ਠੀਕ ਠਾਕ, ਵਧੀਆ, ਚੜ੍ਹਦੀ ਕਲਾ ਜੀ। ਸਭ ਵਧੀਆ। ਬਹੁਤ ਡੀਕ ਕਰਾਇਆ ਤੁਹਾਨੂੰ। ਅੱਛਾ ਲੱਗ ਗਿਆ ਪਤਾ। ਕੀ ਆ? ਹੁਣ ਲੱਗ ਗਿਆ ਪਤਾ। ਲੱਗ ਗਿਆ ਨਾ ਪਤਾ? ਕੀ ਆ? ਮੈਂ ਪੁੱਛਿਆ ਮੈਂ ਕੌਣ ਆ, ਤੇ ਫਿਰ ਇਹਨਾਂ ਨੇ, ਮੈਂ ਕਿਹਾ ਚਰਨਜੀਤ ਨੂੰ ਪੁੱਛਿਆ ਮੈਂ ਕੌਣ ਆ। ਮੈਂ ਗਿਆ ਇਹਨਾਂ ਦੇ ਪਿੰਡ। ਹਾਂ, ਇਹ ਦੋਸਤ ਹੈ ਜੀ ਗੁਰਦਰਸ਼ਨ। ਸਿੰਘ ਸੰਧੂ ਸਾਹਿਬ। ਲਓ ਵੀ ਜਸਦੀਪ ਭਾਈ ਵਕੀਲ ਸਾਹਿਬ ਆਪਣੇ ਬਾਰ ਦੇ ਸਦਰ ਨੇ। ਕਿਹੜੀ ਬਾਰ ਦੇ ਸਦਰ ਜੇ? ਫਿਰੋਜ਼ਪੁਰ ਬਾਰ ਦੇ। ਫਿਰੋਜ਼ਪੁਰ ਬਾਰ ਦੇ। ਤੇ ਤੁਹਾਡਾ ਭਾਈ ਸਾਹਿਬ ਨਰਿੰਦਰ ਸਿੰਘ ਕੇਸਰ ਜੀ। ਤੇ ਇੱਧਰ ਭਾਈ ਸਾਹਿਬ ਦੇ ਜਾਣਦੇ ਜੇ ਗੁਰਦਰਸ਼ਨ ਭਾਜੀ। ਗੁਰਦਰਸ਼ਨ ਸਿੰਘ ਸੰਧੂ। ਤੇ ਹੋਰ ਦੱਸਦਾ, ਅੱਜ ਜਿਹੜੀ ਸਟੋਰੀ ਆਪਾਂ ਕੀਤੀ ਆ, ਤੇ ਇਹਨਾਂ ਦਾ ਖਾਸ ਤਾਵਨ ਰਿਆਦ ਵਿੱਚ ਇਹਨਾਂ ਦੇ ਪਿੰਡ ਤੋਂ ਫੈਮਿਲੀ RFK ਜਿਹੜੀ ਉਹ ਬੇਬੇ ਦੀ ਕੀਤੀ ਹੈ, ਹਾਂ। ਉਹ ਬੇਬੇ ਜਿਨ੍ਹਾਂ ਦੇ ਨਾਂ ਲੈਂਦੀ ਹੈ ਨਾ, ਤੇਜਾ ਸਿੰਘ ਭਲਵਾਨ। ਮੈਂ ਉਹਨਾਂ ਦੇ ਘਰੇ ਖੇਡਦਾ ਰਿਹਾ, ਮੇਰੇ ਘਰ ਦੇ ਨਾਲ ਘਰ ਸੀਗਾ, ਖੇਤ 'ਚ ਅਸੀਂ ਰਹਿੰਦੇ ਸੀ। ਈਵਨ ਕਿ ਉਹਨਾਂ ਦੇ ਘਰ ਕੋਲੇ ਸਾਡਾ ਮੋਗਾ ਸੀਗਾ। ਜਦੋਂ ਅਸੀਂ ਖੇਤ ਨੂੰ ਪਾਣੀ ਲਾਉਣਾ ਸੀ ਤਾਂ ਅਸੀਂ ਉਹਨਾਂ ਦੇ ਘਰ ਦੇ ਕੋਲੋਂ ਪਾਣੀ ਛੱਡ ਕੇ ਲਿਆਉਂਦੇ ਹੁੰਦੇ ਸੀਗੇ। ਤਾਂ ਦੂਜਾ ਉਹ ਜਿਹੜੇ ਭਲਵਾਨ ਦਾ ਨਾਂ ਲਿਆ ਬਾਪੂ ਤੇਜਾ ਸਿੰਘ, ਉਹ ਮੈਂ ਦੇਖਿਆ, ਫਿੱਕੀ ਯਾਦ ਆ ਮੈਨੂੰ। ਉਹਨਾਂ ਦਾ ਘਰ ਕੱਚੀਆਂ ਕੰਧਾਂ ਹੁੰਦੀਆਂ ਸੀ। ਉਸ ਤੋਂ ਬਾਅਦ ਉਹ ਪੈਲੀ ਵੇਚ ਕੇ ਯੂਪੀ ਚਲੇ ਗਏ। ਉਹਦੇ ਪੋਤਰੇ ਦਾ ਫੋਨ ਆ ਗਿਆ। ਉਹਦੇ ਪੁੱਤਰੇ ਦਾ ਆ ਗਿਆ ਫੋਨ। ਹਾਂ, ਮੈਂ ਉਹਨਾਂ ਘਰਾਂ 'ਚ ਖੇਡਦਾ ਰਿਹਾ। ਮੇਰੇ ਘਰ ਤੋਂ ਮਹਿਜ 5-7 ਕਿੱਲੇ ਦੂਰ ਉਹ ਘਰ ਹੁੰਦਾ ਸੀਗਾ, ਤੇ ਅਸੀਂ ਪਾਣੀ ਲਾਉਣ ਉੱਥੇ ਜਾਂਦੇ ਹੁੰਦੇ ਸੀ। ਅੱਛਾ, ਮੈਂ ਦੱਸਾਂ ਭਾਈ, ਮੈਂ ਸਾਰੀ ਸਟੋਰੀ ਨਹੀਂ ਦੱਸੀ ਤੁਹਾਨੂੰ। ਜਸਦੀਪ ਭਾਈ, ਇਹ ਮਾਤਾ ਨਾ ਆਪਣੀ ਧੀ ਨੂੰ ਨਾਲ ਲੈ ਕੇ, ਉਹਦੀ ਧੀ ਟੀਚਰ ਆ, ਉਹਨੂੰ ਨਾਲ ਲੈ ਕੇ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ, ਪਤਾ ਨਹੀਂ ਕਿੰਨੇ ਚੱਕਰ ਮਾਰ ਚੁੱਕੀ ਹੈ ਵੀ ਸ਼ਾਇਦ ਉਧਰ ਦਾ ਕੋਈ ਬੰਦਾ ਆ ਜੇ, ਕੋਈ ਲੱਭ ਜਾਣ ਮੈਨੂੰ। ਇਹ ਮਿਲੀ ਕਿਤੇ ਨਾ ਕੱਲ ਪਰਸੋਂ ਕਿਉਂ ਮੇਲੇ ਤੇ? ਇਹਨੇ ਮੇਲੇ ਤੇ ਵਾਵਾ ਦਿਨ ਹੋ ਗਏ, ਪਰ ਮੇਰੇ ਕੋਲ ਢਿੱਲ ਸੀ ਥੋੜੀ, ਮੇਰੀ ਸਟੋਰੀ ਨਹੀਂ ਪਾਈ ਗਈ। ਤੇ ਕਪਾਉਣ ਤੋਂ ਠੀਕ ਘੰਟੇ ਬਾਅਦ ਸਾਨੂੰ ਮਾਤਾ ਦਾ ਪਤਾ ਲੱਗ ਗਿਆ ਸੀ, ਉਹਦੀ ਫੈਮਿਲੀ ਦਾ। ਮੈਂ ਦੇਖਿਆ ਮੇਰੇ ਇਲਾਕੇ ਦੇ ਬੰਦਿਆਂ ਵੀ ਥੱਲੇ ਮੈਸੇਜ ਕੀਤੇ ਹੋਏ ਆ ਨੰਬਰ। ਸਾਡੇ ਅੰਕਲ ਸੰਪੂਰਨ ਸਿੰਘ ਆ, ਉਹਨਾਂ ਨੇ ਆਪਦਾ ਨੰਬਰ ਦਿੱਤਾ ਸੀਗਾ। ਆਪਣੇ ਸਾਡੇ ਸਰਪੰਚ ਸਾਹਿਬ ਮਾਲਮ ਵਾਲੇ ਦਲਜੀਤ, ਉਹਨਾਂ ਨੇ ਵੀ ਮੈਸੇਜ ਥੱਲੇ ਕੀਤਾ ਸੀ। ਹੋਰ ਵੀ ਬੜੇ ਬੰਦਿਆਂ ਨੇ, ਮੇਰੇ ਇਲਾਕੇ ਦੇ ਨੇ ਮੈਸੇਜ ਕੀਤਾ ਸੀ। ਇਹੀ ਆ ਸੋਸ਼ਲ ਮੀਡੀਆ ਦੇ, ਮੈਂ ਅੱਗੇ ਵੀ ਗੱਲ ਕਰਦਾ, TV ਮੀਡੀਆ ਵੀ ਹੈਗਾ ਸੀ, ਪ੍ਰਿੰਟ ਮੀਡੀਆ ਵੀ ਹੈਗਾ ਸੀ, ਪਰ ਜਿਹੜੇ ਬੰਦੇ ਜੋੜੇ, ਜਿਵੇਂ ਆਪਾਂ ਸਿੱਕਾ ਖਾਨ, ਬਾਬਾ ਮੁਹੰਮਦ ਸਦੀਕ, ਉਹਨਾਂ ਨੂੰ ਜੋੜਿਆ। ਹੋਰ ਭੈਣ ਭਰਾ ਜਿਹੜੇ ਹੈਗੇ ਸੀਗੇ, ਸ਼ੇਖੂਪੁਰੇ ਵਾਲੀ ਭੈਣ ਉਧਰੋਂ, ਹਾਂਜੀ,
ਉਧਰੋਂ ਹੈਗਾ ਸੀ ਜੱਸੋਵਾਲ ਵਾਲਾ। ਇਹ ਸਾਰਾ ਸੋਸ਼ਲ ਮੀਡੀਆ ਦਾ ਕੰਮ ਆ। ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਤੁਸੀਂ ਕਹਿੰਦੇ 2-3 ਦਿਨਾਂ 'ਚ ਉਹ ਲੱਭ ਕੇ ਨਹੀਂ ਸੀ ਲੱਭਣਾ, ਹੈਨਾ। ਤੇ ਸੋ ਇਹ ਸੋਸ਼ਲ ਮੀਡੀਆ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਕਿ 1947 ਦੇ ਵਿਛੜੇ ਜਿਹੜੇ ਤੁਸੀਂ ਮਿਲਾ ਦਿੱਤੇ। ਸੋ ਨਾਸਰ ਢਿੱਲੋਂ ਦਾ ਬਹੁਤ ਵੱਡਾ ਯੋਗਦਾਨ ਆ ਇੱਧਰੋਂ ਲਹਿੰਦੇ ਪੰਜਾਬ ਦੇ ਵਿੱਚੋਂ, ਕਿ ਚੜ੍ਹਦੇ ਪੰਜਾਬ ਦੇ ਵਿੱਚੋਂ ਜਿਹੜਾ ਆਪਾਂ 1-2 ਦਿਨਾਂ ਦੇ ਵਿੱਚ ਹੀ ਲੱਭ ਲੈਂਦੇ ਹਾਂ। ਸੋ ਅਸੀਂ ਵੀ ਕਈ ਸਟੋਰੀਆਂ ਸਾਂਝੀਆਂ ਕੀਤੀਆਂ ਨੇ। ਸੋ ਤੁਸੀਂ ਐਵੇਂ ਪਿਆਰ ਦਿੰਦੇ ਰਿਹਾ ਕਰੋ ਨਾਸਰ ਢਿੱਲੋਂ ਨੂੰ ਵੀ, ਤੇ ਸਾਨੂੰ ਵੀ ਐਵੇਂ ਨਾਲ ਪਿਆਰ ਦਿੰਦੇ ਰਿਹਾ ਕਰੋ ਕਿ ਆਪਾਂ ਜਿਹੜੇ ਹੋਰ, ਕਿਉਂਕਿ ਜਿਹੜੇ ਰਹਿ ਗਏ ਨੇ ਨਾ ਉਹ ਬੜੇ ਥੋੜੇ ਨੇ, ਕਿਉਂਕਿ ਉਮਰ ਬੜੀ ਹੋ ਚੁੱਕੀ ਹੈ ਨਾਸਰ ਵੀਰ, ਉਹ ਬੜੇ ਥੋੜੇ ਰਹਿ ਗਏ ਨੇ। ਉਮਰ ਉਹਨਾਂ ਦੀ ਮੈਨੂੰ ਲੱਗਦਾ ਵੀ ਕਈ 90 ਨੂੰ ਵੀ ਟੱਪ ਗਏ ਨੇ। ਤੇ ਜਿੰਨੇ ਵੱਧ ਹੋ ਸਕਦੇ ਮੈਂ ਤਾਂ ਕਹਿੰਦਾ ਉਹਨਾਂ ਮਿਲਾ ਦਿਆ ਕਰੀਏ। ਜਿਹੜੇ ਤੁਹਾਡੇ ਆਂਢ ਗੁਆਂਢ 'ਚ ਕੋਈ ਬਜ਼ੁਰਗ ਕਿਸੇ ਵੀ ਜਾਤ ਨੂੰ ਬਿਲੋਂਗ ਕਰਦਾ ਹੋਵੇ ਨਾ, ਉਹਦੀ ਅਪਡੇਟ ਜ਼ਰੂਰ ਸਾਨੂੰ ਦਿਆ ਕਰੋ। ਖਬਰ ਆਪ ਤੇ ਮੈਨੂੰ ਦੇ ਦਿਆ ਕਰੋ, ਨਾਸਰ ਢਿੱਲੋਂ ਨੂੰ ਮੈਸੇਜ ਕਰ ਦਿਆ ਕਰੋ, ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਅਸੀਂ ਮਿਲਾ ਸਕੀਏ, ਹਨਾ। ਇੱਧਰੋਂ ਆ ਜਾਂਦੇ ਕਰਕੇ ਕਹਿੰਦਾ ਹੁੰਦਾ ਕਿ ਨਾਸਰ ਢਿੱਲੋਂ ਹੋਰੀ ਪਾਕਿਸਤਾਨ ਦੇ ਬ੍ਰਾਂਡ ਅੰਬੈਸਡਰ। ਮੈਂ ਸੱਚੀ ਗੱਲ ਵੀ ਸ਼ੁਕਰੀਆ ਤੁਹਾਡਾ, ਕਿਉਂਕਿ ਜਦੋਂ ਤੋਂ ਤੁਹਾਨੂੰ ਵੇਖਣ ਲੱਗੇ, ਸਾਡਾ ਪੰਜਾਬ ਤਾਂ ਬਹੁਤ ਜ਼ਿਆਦਾ ਵੇਖਦਾ ਨਾ ਤੁਹਾਨੂੰ, ਔਰ ਉਦੋਂ ਤੋਂ ਹੀ ਲੋਕਾਂ ਦਾ ਨਵੀਂ ਪੀੜ੍ਹੀ ਦੇ ਇੱਧਰ ਆਉਣ ਦਾ ਕਰੇਜ਼ ਬੜਾ ਬਣ ਗਿਆ। ਔਰ ਜਿੰਨੇ ਤੁਸੀਂ ਚੰਗੇ ਕੰਮ ਕੀਤੇ, ਕਈ ਫੈਮਲੀਜ਼ ਮਿਲਾ ਦਿੱਤੀਆਂ, ਔਰ ਉਹਨਾਂ ਦੀਆਂ ਦੁਆਵਾਂ ਤੁਹਾਨੂੰ ਮਿਲਣੀਆਂ, ਔਰ ਉਹ ਤੁਹਾਡੀਆਂ ਕਈ ਪੀੜ੍ਹੀਆਂ ਨੂੰ ਉਹ ਦੁਆਵਾਂ ਮਿਲਦੀਆਂ। ਧੰਨਵਾਦ ਤੁਹਾਡਾ ਜਸਵੀਰ। ਉਹ ਗਰੀਬ ਬੰਦੇ ਦੀ ਜਿਹੜੀ ਦੁਆ ਹੁੰਦੀ ਉਹ ਧੁਰ ਦਰਗਾਹ ਤੱਕ ਜਾਂਦੀ। ਦੂਸਰਾ ਮੇਰੇ ਵੱਲੋਂ ਮਾਜ਼ਰਤ ਸੀ, ਮੈਂ ਬਿਜ਼ੀ ਵਾਵਾ ਸਾਰਾ, ਤੁਹਾਡਾ ਟਾਈਮ ਨਹੀਂ ਆਪਣਾ ਬਣ ਸਕਿਆ। ਅੱਛਾ, ਇੱਕ ਹਾਸੇ ਦੀ ਗੱਲ ਦੱਸਦਾ। ਹਾਂਜੀ, ਮੈਂ ਤਾਂ ਵੈਜੀਟੇਰੀਅਨ ਆ, ਤੇ ਮੈਂ ਜਿਹੜੀ ਚੀਜ਼ ਵੇਖਦਾ ਉਹਦੇ ਵਿੱਚ ਕੋਈ ਨਾ ਕੋਈ ਹੁੰਦਾ। ਅੱਛਾ ਆਈ, ਮੈਂ ਉਹਨੂੰ ਪੁੱਛਿਆ, ਮੈਂ ਯਾਰ ਵੈਜੀਟੇਰੀਅਨ ਹੀ ਆ। ਅਸੀਂ ਇਹਨੂੰ ਮਸਾਂ ਸਾਂਭ ਰਹੇ ਉਦੋਂ ਹਰ ਇੱਕ ਚੀਜ਼ ਨੂੰ ਵੇਖ ਕੇ। ਆ ਹੁਣ ਇੱਥੇ ਆਇਆ ਹਨਾ ਰਸ਼ੀਅਨ ਸੈਲਡ ਕਹਿੰਦਾ, ਮੈਂ ਉਹਨੂੰ ਪੁੱਛ ਕੇ ਸਾਹਮਣੇ ਪੁੱਛਿਆ ਇਹਨੂੰ, ਮੈਂ ਕਿਹਾ ਭਰਾਵਾ ਇਹਦੇ 'ਚ ਕੁਝ ਹੈ ਨਹੀਂ? ਕਹਿੰਦਾ ਭਾਜੀ ਸਹੁੰ ਲੱਗੇ ਹੈ ਨਹੀਂ। ਮੈਂ ਕਿਹਾ ਹੁਣ ਖਾ ਲਾ। ਅੱਛਾ ਇੱਕ ਹੋਰ ਮੈਂ ਗੱਲ ਦੱਸਾਂ, ਅਸੀਂ ਨਾ ਬਾਬਾ ਸਿੱਕਾ ਖਾਨ ਕੋਲੇ ਚਲੇ ਗਏ ਆ ਹੁਣ ਆਉਣ ਤੋਂ ਪਹਿਲਾਂ, ਵੀ ਬਾਬਾ ਅਸੀਂ ਉਧਰ ਚੱਲੇ ਆ ਤੇ ਤੇਰਾ ਭਰਾ ਫੌਤ ਹੋ ਗਿਆ। ਉਹਨੇ ਵਿਚਾਰੇ ਨੇ ਨਾ ਦਾਲ ਮੰਗਾ ਕੇ ਮਸਰੀ ਸਾਨੂੰ ਦਿੱਤੀ, ਵੀ ਉਹਦੀ ਕਬਰ ਤੇ ਮੇਰੇ ਲੋ ਪਾਇਓ ਯਾਰ, ਮੈਥੋਂ ਨਹੀਂ ਜਾਇਆ ਜਾਣਾ। ਤੇ ਕਹਿੰਦਾ ਵੀ ਸਰਕਾਰਾਂ ਨੂੰ ਬੇਨਤੀ ਹੈ ਵੀ ਜੇ ਮੈਂ ਮਰਾਂ ਨਾ ਤੇ ਮੇਰੀ ਕਬਰ ਵੀ ਉਹਦੇ ਲਾਗੇ ਬਣਾ ਦਿਓ, ਵੀ ਦੋਵੇਂ ਭਰਾ ਅਸੀਂ ਇਕੱਠੇ ਹੋ ਜਾਈਏ। ਇਹ 75-76 ਸਾਲਾਂ ਬਾਅਦ ਮਿਲਾਏ ਸੀ ਜੀ। ਹਾਂਜੀ, ਨਾਸਰ ਸਾਹਿਬ ਨੇ ਸਾਰੇ ਜਿਹੜੇ ਇਹਨਾਂ ਨੇ ਇਧਰੋਂ ਸਾਰੀ ਅਪਡੇਟ ਕੀਤੀ ਸੀ। ਸੋ ਇਹੀ ਦੁਆ ਕਿ ਜਿਹੜੇ ਵਿਛੜੇ ਆ 75 ਸਾਲਾਂ ਦੇ ਉਹ ਵੀ ਮਿਲਣ, ਤੇ ਥੋੜੀ ਜਿਹੀ ਜਿਹੜੀ ਢਿੱਲ ਹੈ ਨਾ ਉਹ ਵੀ ਸਰਕਾਰਾਂ ਨੂੰ, ਜਿਹੜੇ ਇਧਰੋਂ ਜਾਣਾ ਚਾਹੁੰਦੇ ਆ ਵੀਰ, ਉਹ ਵੀ ਜ਼ਰੂਰ ਜਾਣ ਉੱਧਰ ਸਾਰੇ। ਬਹੁਤ ਸ਼ੁਕਰੀਆ ਜਸਦੀਪ ਭਾਈ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਆਏ ਜੀ। ਤੁਹਾਡਾ ਧੰਨਵਾਦ। ਤੁਸੀਂ ਜਿੰਨੀ ਇੱਥੇ ਲੋਕ ਮੁਹੱਬਤ ਕਰਦੇ ਆ, ਜਿੰਨਾ ਪਿਆਰ ਕਰਦੇ ਆ, ਮੈਂ ਕਹਿੰਦਾ ਕਿ ਸਾਡੇ ਕੋਲੇ ਲਫ਼ਜ਼ ਹੀ ਨਹੀਂ ਹੈਗੇ ਵੀ ਅਸੀਂ ਕਿਵੇਂ ਬਿਆਨ ਕਰੀਏ ਕਿ ਕਿੰਨੀ ਸਾਨੂੰ ਆਇਆਂ ਨੂੰ ਮੁਹੱਬਤ ਮਿਲੀ। ਔਰ ਜਦੋਂ ਇੱਥੋਂ ਦੀ ਕੋਈ ਫੋਟੋ ਜਾਂ ਵੀਡੀਓ ਅਸੀਂ ਉੱਧਰ ਭੇਜਦੇ ਆ, ਤੇ ਸਾਡਾ ਮਗਰ ਪਰਿਵਾਰ ਵੀ ਇੰਨਾ ਖੁਸ਼ ਹੁੰਦਾ ਕਿ ਜਿਹੜੇ ਬੰਦੇ ਉੱਧਰ ਗਏ ਇਹਨਾਂ ਨੂੰ ਬਹੁਤ ਜ਼ਿਆਦਾ ਇੱਜ਼ਤ ਮਿਲੀ। ਧੰਨਵਾਦ ਭਾਈ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਹੁਣ ਆਪਾਂ ਰੋਟੀ ਪਾਣੀ ਖਾ ਲਈਏ, ਭੁੱਖ ਲੱਗੀ ਹੈ, ਸਵੇਰ ਦੇ ਆਪਾਂ ਉਦੋਂ ਤੁਰੇ ਫਿਰਨੇ। ਇਹਨਾਂ ਨੂੰ ਬਾਰਡਰ ਤੋਂ ਲਿਆ ਤੇ ਸਵੇਰ ਦੀ ਖਾਧੀ ਵੀ ਕੋਈ ਸ਼ੈ ਨਹੀਂ। ਚਲੋ ਕੋਈ ਨਹੀਂ, ਹੁਣ ਖਾਂਦੇ ਆਪਾਂ। ਠੀਕ ਹੈ ਜੀ ਸੰਧੂ ਸਾਹਿਬ, ਥੈਂਕ ਯੂ। ਹੁਣ ਪਤਾ ਨਹੀਂ ਕੱਲ ਮੁਲਾਕਾਤ ਹੋਣੀ ਕਿ ਨਹੀਂ, ਮੈਂ ਚੱਲ ਜਾਣਾ ਵਿਆਹ। ਹਾਂ ਪਤਾ ਮੈਨੂੰ। ਜਸਦੀਪ ਭਾਈ ਮਾਜ਼ਰਤ ਵੀ, ਤੇ ਭਾਈ ਬਾਏ ਬਾਏ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਠੀਕ ਹੈ ਭਾਜੀ, ਓਕੇ ਜੀ, ਰੱਬ ਰੱਖਾ। ਸਾਰੇ ਦੇਸ਼ਾਂ 'ਚੋਂ ਆਏ ਆ, ਲੋਕਾਂ ਨੂੰ ਸਾਂਭ ਦਿਓ, ਕੋਈ ਚੱਕਰ ਨਹੀਂ। ਜੇ ਲੇਟ ਮਿਲੇ ਪਰ ਮਿਲੇ, ਦਰੁਸਤ ਹੋ ਗਿਆ। ਚਲੋ ਠੀਕ ਹੈ, ਓਕੇ ਜੀ, ਰੱਬ ਰੱਖਾ, ਰੱਬ ਰੱਖ। ਇਹ ਗੁਰਦਰਸ਼ਨ ਹੋਣੀ ਖਬਰ ਆਪ ਚੈਨਲ ਤੋਂ ਸੀ, ਵਾਵਾ ਦਿਨਾਂ ਦੇ ਆਏ, ਇਹਨਾਂ ਨਾਲ ਮੁਲਾਕਾਤ ਨਹੀਂ ਸੀ ਹੋ ਸਕੀ, ਤੇ ਅੱਜ ਜਾਂਦੇ ਫਿਰ ਮੈਂ ਕਿਹਾ ਡਿਨਰ ਤੁਹਾਡਾ ਅਰੇਂਜ ਕਰਦੇ। ਡਿਨਰ ਕਰਕੇ ਫੋਨ ਨਿਕਲੇ ਤੇ ਲੇਟ ਵਾਵਾ ਸਾਰੇ ਹੋ ਗਏ ਆ। ਕੱਲ ਆਪਾਂ ਲੈਲਪੁਰ ਦਾ ਕਰਨਾ ਸਫ਼ਰ, ਵਾਵਾ ਥਾਵਾਂ ਤੇ ਜਾਣਾ। ਸੋ ਅੱਜ ਦੇ ਵਲੌਗ 'ਚ ਤੁਹਾਡੇ ਕੋਲ ਚਾਹੁੰਦੇ ਇਜਾਜ਼ਤ, ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ 'ਚ। ਰੱਬ ਰੱਖਾ।